ਆ ਕੱਕਾ ਬਰਾਲ ਦੀ ਨਸਲ ਆ, ਬਰੀਡ ਉਹ। ਅੱਛਾ ਬਰੀਡ ਕੱਕਾ ਬਰਾਲ। ਹਾਂਜੀ ਇਹ ਆਪਣਾ ਹੈ ਪੁਰਾਣਾ ਜਿਹੜੀ ਪੰਜ ਕਲਿਆਣ ਆਪਣੇ ਨਾ ਜੀ, ਇਹ ਅਸਲ ਰਾਵੀ ਦੀਆਂ ਦੇਸੀ ਘੋੜੀਆਂ ਜਿਹੜੀਆਂ ਨਾ ਉਹਨਾਂ ਵਿੱਚੋਂ ਆ ਜਿਹੜੀਆਂ ਇਸ ਕਬੱਡੀ ਦਾ ਪਲੇਅਰ ਹੀ ਇਹ ਹੈ ਖੇਡ ਵੀ ਕਬੱਡੀ ਰਿਹਾ, ਖੇਡ ਵੀ ਕਬੱਡੀ ਰਿਹਾ। ਜੇ ਕਬੱਡੀ ਦਾ ਪਲੇਅਰ ਹੈ ਨਾ, ਇਹ ਖੇਡ ਵੀ ਸਾਡੇ ਨਾਲ ਕਬੱਡੀ ਰਿਹਾ। ਕਦੀ ਛਾਲ ਮਾਰ ਕੇ ਅੱਗੇ ਹੋ ਜਾਂਦਾ, ਕਦੀ ਸਾਨੂੰ ਸਾਡੀ ਮਾਂ ਜੋੜਦੀ ਪਈ ਹੈ, ਸਾਡੀ ਬੋਲੀ ਜੋੜਦੀ ਪਈ ਹੈ। ਕਿਉਂਕਿ ਮੇਰਾ ਵੀ ਸਬੱਬ ਇਹ ਸੀ ਸ਼ੁਰੂ ਤੋਂ ਕਿ ਮੈਂ ਪੰਜਾਬੀ ਬੋਲੀ ਲਈ ਬੋਲਦਾ ਤੇ ਲੋਕੀ ਪੰਜਾਬੀ ਬੋਲਦੇ ਆ, ਮੈਂ ਬੋਲੀ ਲਈ ਬੋਲਦਾ। ਵਾਹ ਵਾਹ। ਤੇ ਉਹ ਉਥੋਂ ਕਰਦਿਆਂ ਚਲੋ ਉਹਦੀ ਮਾਂ ਬੋਲੀ ਦੀ ਵਜ੍ਹਾ ਤੋਂ ਇੱਜ਼ਤ ਮਿਲੀ ਆਈ, ਤੁਹਾਡੇ ਸਾਰੇ ਭਰਾਵਾਂ ਦੇ ਨਾਲ ਬਹਿਣ ਦਾ ਜਿਹੜਾ ਸ਼ਰਫ ਹਾਸਲ ਹੋਇਆ ਮੈਨੂੰ। ਉਹ ਮੁੰਡਾ ਨਾ ਪਿੰਡ ਦੇ ਵਿੱਚ ਪੜ੍ਹ ਕੇ ਆਇਆ, ਪੜ੍ਹਾਈ ਕਰਕੇ ਆਇਆ ਜੀ, ਤੇ ਚੌਧਰੀ ਨੂੰ ਪਤਾ ਲੱਗਿਆ। ਚੌਧਰੀ ਨੇ ਉਹਨੂੰ ਪੁੱਛਿਆ ਵੀ ਯਾਰ ਕੀ ਪੜ੍ਹ ਕੇ ਆਇਆ, ਕੀ ਪੜ੍ਹਾਈ ਦਾ ਫਾਇਦਾ ਤੇ ਕਿਦਾਂ। ਉਹ ਕਹਿੰਦਾ ਵੀ ਇਹਦੇ ਨਾਲ ਨਾ, ਉਹਨੇ ਅੰਗਰੇਜ਼ੀ ਦੱਸਿਆ ਵੀ ਲੌਜਿਕ ਕਹਿੰਦਾ ਸਿੱਧਾ ਹੁੰਦਾ। ਉਹ ਕਹਿੰਦਾ ਵੀ ਉਹ ਲੌਜਿਕ ਕੀ ਹੁੰਦਾ। ਉਹ ਕਹਿੰਦਾ ਵੀ ਉਹ ਮੰਤਕ ਨੂੰ ਸੱਦਦੇ ਆ। ਉਹ ਕਹਿੰਦਾ ਵੀ ਮੰਤਕ ਕੀ ਹੁੰਦੀ ਹੈ। ਉਹ ਕਹਿੰਦਾ ਵੀ ਇਹ ਟੇਵਾ ਹੁੰਦਾ। ਫਿਰ ਤੋਂ ਹੁਣ ਚੜ੍ਹਦੇ ਪੰਜਾਬ ਦੇ ਆਏ ਹਾਏ ਚੜ੍ਹਦੇ ਪੰਜਾਬ ਦੇ ਯਾਰ। ਇੱਧਰ ਖੜੀ ਮੇਰਾ ਨਾ ਭਰਾ ਇੱਧਰ ਬੈਠਾ, ਮੇਰੀ ਇਹਦੇ ਨਾਲ ਵੀਡੀਓ ਬਣਾ। ਨਹੀਂ ਪਾਵਰ ਤੇ ਫਿਰ ਉਹਨਾਂ ਦੇ ਕੋਲ ਫਾਇਦਾ ਇਹਨੇ ਜੀ ਖਾਲਦ ਮਕਬੂਲ ਸਾਹਿਬ, ਇਹਨਾਂ ਨੇ ਡੀਪੀ ਇੰਨੀ ਰੰਗਦਾਰ ਲਾਈ ਹੋਈ ਆ WhatsApp ਤੇ ਨਾ, ਮੈਨੂੰ ਇੰਨਾ ਭੁਲੇਖਾ ਪੈਂਦਾ ਫਿਰ ਮੁੰਡਾ ਹੀ ਹੈ, ਕੋਈ ਬੱਚਾ ਹੀ ਬਿਨਾ ਐਡ। ਰੰਗ ਬੜੇ ਪਾਏ ਨੇ ਵਿੱਚ। ਹਾਂਜੀ ਬਾਬੇ, ਉਹ ਕਿਦਾਂ, ਕੀ ਹਾਲ ਆ? ਤਗੜੇ ਹੋ ਸਾਰੇ? ਅੱਜ ਫਿਰ ਸੂਟੜ ਬੂਟੜ ਹੋ ਕੇ ਤੇ ਅਸੀਂ ਜਾ ਰਹੇ ਹਾਂ ਅੰਜਮ ਸਰੋਇਆ ਸਾਹਿਬ ਦੇ ਕੋਲ। ਤੇ ਪ੍ਰਾਹੁਣੇ ਆਪਣੇ ਆਏ ਸੀ ਕੋਈ ਚੜ੍ਹਦੇ ਪੰਜਾਬ ਤੋਂ, ਤਹੀਦ ਚੱਠਾ ਸਾਹਿਬ ਦੇ ਨਾਲ, ਅਫਸਰ ਸਾਹਰ ਸਾਹਿਬ ਦੇ ਰੈਫਰੈਂਸ ਨਾਲ। ਉਹਨਾਂ ਨੇ ਕਿਹਾ ਜੀ ਤੁਹਾਨੂੰ ਮਿਲਣਾ ਜਰਾ ਸਾਹਿਬ। ਤੇ ਮੈਂ ਕਿਹਾ ਜੀ ਆਇਆਂ ਨੂੰ, ਪਿੰਡ ਆ ਜਾਓ। ਉਹਨਾਂ ਕਿਹਾ ਜੀ ਠੀਕ ਹੈ, ਅਸੀਂ ਪਿੰਡ ਆ ਜਾਂਦੇ ਹਾਂ। ਮੁੜ ਕੇ ਸੁਰਿਆ ਸਾਹਿਬ ਨੇ ਫੋਨ ਕੀਤਾ ਕਿ ਪਿੰਡ ਨਹੀਂ ਸਰਕਾਰ, ਇੱਥੇ ਆਓ ਮੇਰੇ ਡੇਰੇ ਤੇ। ਮੈਂ ਕਿਹਾ ਜਨਾਬ ਆ ਸਰ, ਤੇਰਾ ਡੇਰਾ ਕੀ ਤੇ ਮੇਰਾ ਡੇਰਾ ਕੀ, ਇੱਕ ਹੀ ਗੱਲ ਹੈ। ਸੋ ਹੁਣ ਅਸੀਂ ਸਰਕਾਰ ਆ ਗਏ ਹਾਂ ਤੇ ਚੱਲਨੇ ਆਪਾਂ ਅੰਜਮ ਸਰੋਇਆ ਸਾਹਿਬ ਦੇ ਡੇਰੇ ਤੇ, ਵੇਖਨੇ ਆ ਉੱਥੇ ਕਿਹੜੇ ਕਿਹੜੇ ਭਰਾ ਤੇ ਕਿੱਥੋਂ ਪੁੱਜੇ ਹੋਏ ਨੇ। ਆ ਕੈਮਰਾ ਸਾਹਮਣੇ ਮਾਰ ਕੇ ਵਿਖਾ ਯਾਰ। ਇਹ ਹੈਗਾ ਜੀ ਅੱਡਾ ਰਹਿਮੇ ਸ਼ਾਹ, ਠੀਕ ਹੈ। ਆ ਨਾਲ ਹੀ ਚੋਰ ਸਾਹਿਬ ਦਾ ਘਰ ਹੈ, ਤੇ ਉੱਥੇ ਆਪਾਂ ਪਹੁੰਚਨੇ ਆ। ਲਓ ਬਾਬਾ ਜੀ, ਅਸੀਂ ਸਰੋਇਆ ਸਾਹਿਬ ਦੇ ਡੇਰੇ ਚ ਐਂਟਰ ਹੋ ਗਏ ਤੇ ਜੀ ਉਹਦੇ ਸਾਰੇ ਇਕੱਠੇ ਨੇ, ਦਰੀਆਂ ਵਿਛਾਈਆਂ ਨੇ। ਇਹਨਾਂ ਨੇ ਕੀ ਗੱਲ ਹੈ, ਦਰੀਆਂ ਵਿਖਾਣ ਕਾਕਾ? ਇਹਨਾਂ ਦਰੀਆਂ ਵਿਛਾ ਰੱਖੀਆਂ ਨੇ, ਖੈਰ ਸੀ ਇਹਨਾਂ ਨੂੰ। ਤੇ ਸਾਡੇ ਲਾ ਲਈਏ ਗੱਡੀ ਬਾਬਾ ਜੀ, ਪਤਾ ਲੱਗ ਜਾਂਦਾ ਖਾਲਦ ਮਕਬੂਲ ਸਾਹਿਬ ਬੈਠੇ ਨੇ। ਆ ਜਾਂਦੇ ਚਾਹ ਮੈਂ ਆਜੋ ਚਲ ਕੇ ਤੁਸੀਂ ਸਾਹਮਣੇ ਕਹੋ ਆਜੋ। ਸੱਤ ਬਿਸਮਿਲ੍ਲਾ ਨਾਮ ਪਾਕ ਇਨਸਾਨ ਤਗੜੇ ਖੁਸ਼ ਹੋ। जनाब का बहुत बहुत शुक्रिया। बहुत बहुत शुक्रिया। ट्राली निकली कि नहीं? पहले ट्राली तो नहीं निकली थी। ट्राली छੱਡ ਕੇ ਆਏ ਹੋ, ਤੁਹਾਡੇ ਬਹੁਤ ਮਸ਼ਹੂਰ ਹੈ। ਹੁਣ ਉਹਨਾਂ ਦੇ ਨਾਲ ਟਰਾਲੀ ਲਾ ਕੇ ਤੋਂ ਦਾ ਕਮਾਨ ਉਹਦੇ ਤੇ ਲੱਗੇ ਪਏ। ਅੱਛਾ 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 ਅੱਛਾ, ਸ਼ੁਕਰੀਆ ਜੀ ਤੁਹਾਡਾ ਸਾਰੇ। ਇਹਦੇ ਬਾਵਜੂਦ ਵੀ ਤੁਸੀਂ ਪਹੁੰਚੇ ਹੋ। ਮੈਂ ਤੁਹਾਡਾ ਮੁੜਕਾ ਦੱਸ ਰਿਹਾ ਵੀ ਟਰਾਲੀ ਨਹੀਂ ਨਿਕਲੀ ਹੈ ਜੀ। ਬਸ ਮੁੜਕਾ ਆ ਜਾਂਦਾ ਓਏ। ਕੋਈ ਸਰੋਇਆ ਸਾਹਿਬ ਪਹੁੰਚ ਗਿਆ ਨਾ ਮਾਸ਼ਾਅੱਲਾ। ਸਰੋਇਆ ਦਰੀਆਂ ਨੂੰ ਵਿਛਾਉਂਦੇ ਅੰਦਰ ਪਾਵਾਂਗੇ ਨਾ, ਇੱਥੇ ਮੰਜੇ ਤੇ ਠੰਡ ਲੱਗ ਰਹੀ ਹੈ। ਉੱਥੇ ਚਲੋ ਹਜਰਾ ਸਾਹਿਬ, ਉੱਧਰ ਹੀ ਚਲੋ। ਉਹ ਯਾਰ ਤੂੰ ਚੱਲ ਤਾਂ ਸਹੀ ਉੱਥੇ ਜਿੱਧਰ ਮੈਂ ਤੁਸੀਂ ਸਾਹਿਬ ਤੁਸੀਂ ਲਾ ਲਓ ਇੱਕ ਮਾਈਕ ਦੇ ਉੱਤੇ ਲਗਾਓ। ਨਹੀਂ ਦੇਖੋ ਕੋਈ ਨਹੀਂ, ਉਹ ਵੀ ਹੋਗਾ ਜਿਹੜਾ ਕਰਨੇ ਸ਼ਾਰਟਸ ਵਗੈਰਾ ਜਿਹੜੇ ਆਪਣੀ ਫਿਲਮ ਬਣਾ ਰਿਹਾ ਡਾਈ ਹੋ ਯਾਰ। ਕੀ ਆਇਆ ਨੂੰ ਜੀ ਸਭ ਬਿਸਮਿਲ੍ਲਾ। ਤੇ ਮੇਰੇ ਨਾਲ ਇੱਕ ਪ੍ਰੈਂਕ ਹੋ ਗਿਆ ਜੀ। ਭਲਾ ਕੀ, ਮੈਂ ਤਾਂ ਹੁਣ ਵੇਖਿਆ ਇੱਥੇ ਆ ਕੇ ਹਨੇਰੇ ਦੇ ਵਿੱਚ, ਕਾਲੀ ਦੇ ਵਿੱਚ ਮੈਂ ਭੱਜਿਆ ਤੇ ਚੱਕੀ ਦੇ ਜਰਾ ਦੇ ਖੋਲ ਪਾਇਆ ਚਲੋ ਇਹਦੇ ਨਾਲ ਦਾ ਇੱਕ ਜੋੜਾ ਸਾਡੇ ਘਰ ਵੀ ਆ। ਇਹ ਕਾਲੀ ਹੋ ਗਈ ਮੇਰੀ। ਨਹੀਂ ਮੈਂ ਕਿਹਾ ਇੱਕ ਜੋੜਾ ਇਹ ਹੈ ਕਿ ਘਰ ਵੀ ਇਹਦੇ ਨਾਲ ਦਾ। ਪਰ ਨਹੀਂ, ਉਹ ਤਾਂ ਚੱਕੀਆਂ ਤੇ ਇਕੱਠੀਆਂ ਪਈਆਂ ਸੀ, ਪਤਾ ਨਹੀਂ ਲੱਗਿਆ। ਦੋਨਾਂ ਦੇ ਨਾਲ ਹੁਣ ਇੱਥੇ ਆ ਕੇ ਪਤਾ ਲੱਗਾ। ਵੇਖ ਲਓ ਇਹ ਕਾਲੀ ਦੇ ਵਿੱਚ ਹੋਇਆ ਸਾਰਾ। ਨਹੀਂ ਕਰ
ਅਸੀਂ ਸੁਰਿਆ ਸਾਹਿਬ ਦੇ ਡੇਰੇ ਦੇ ਵਿੱਚ ਬੈਠੇ ਆ ਜੀ 16 ਦਰੀ ਦੇ ਵਿੱਚ ਜਨਾਬ ਮੁਹਤਰਮ ਸੁਰਿਆ ਸਾਹਿਬ ਬੈਠੇ ਨੇ ਸਾਜੀ ਤੁਸੀਂ ਆਪਣੇ ਘਰੇ ਚੱਠਾ ਸਾਹਿਬ ਤੇ ਸਰਦਾਰ ਜੀ ਆਏ ਹੋਏ ਨੇ ਸਾਡੇ ਪ੍ਰਾਹੁਣੇ ਤੇ ਇੱਧਰ ਸਰਦਾਰ ਜੀ ਆਪਾਂ ਤਾਂ ਮਿਲੇ ਸੀ ਕਾਨਫਰੰਸ ਤੇ ਸਾਰੇ ਜੀ ਬੈਠੇ ਨੇ ਸੁਰਿਆ ਆਂਦਾ ਕਿ ਮੰਜੀਆਂ ਦੇ ਉੱਤੇ ਬੰਦੇ ਪੂਰੇ ਨਹੀਂ ਆਉਂਦੇ ਜਾਂ ਪੂਰੇ ਆਉਂਦੇ ਨੇ ਤਾਂ ਇਹ ਤਾਂ ਛਾਂ ਐਂਗਲ ਨਹੀਂ ਬਣਦਾ ਛਾਂ ਆ ਗਈ ਤੇ ਥੱਲੇ ਆ ਵਿਛਾ ਕੇ ਨਾ ਪੂਰਾ ਦੇਸੀ ਜਿਹਾ ਕੰਮ ਕਰਕੇ ਨਹੀਂ ਉਹ ਤਾਂ ਲੰਗਰ ਵੀ ਛਕਣਾ ਨਾ ਇੱਥੇ ਲੰਗਰ ਵੀ ਛਕਣਾ ਇੱਥੇ ਤੇ ਉਹਦੀ ਵਜ੍ਹਾ ਤੋਂ ਇੱਥੇ ਬਾਹਰ ਕਿਹੜਾ ਸਾਹਿਬ ਬਿਲਕੁਲ ਸੁਰਿਆ ਸਾਹਿਬ ਨੇ ਲਿਆਂਦੀ ਘੋੜੀ ਆ ਉਹਦੀ ਮਠਿਆਈ ਖਾਣੀ ਆ ਜਿੱਦਾਂ ਓਏ ਆ ਲੈ ਤੂੰ ਇੱਕ ਘੋੜੀ ਵਾਲਾ ਹੋਇਆ ਉਹਦਾ ਇੱਕ ਢੱਗੇ ਵਾਲੇ ਤੇਲੀ ਹੁੰਦੇ ਆ ਦੋ ਵਾਲੇ ਹੁੰਦੇ ਆ ਉਹਨੂੰ ਵਾਲੇ ਜਿਹੜੀ ਆ ਤੂੰ ਸੇ ਸੁਰਿਆ ਘੋੜੀ ਵਾਲਾ ਕੋਈ ਨਹੀਂ ਇਹਦਾ ਜੋੜੀ ਕਰ ਕਿਉਂਕਿ ਫਰੇਮ ਹਾਂ ਇੱਧਰ ਕੈਮਰਾ ਮਾਰ ਕੇ ਪਰਾਂ ਅਸੀਂ ਇਕੱਠਾ ਕਰ ਰਹੇ ਹਾਂ ਜੀ ਬਾਅਦ ਹਾਂ ਇਵੇਂ ਜਿਵੇਂ ਪ੍ਰੈਸ ਕਾਨਫਰੰਸ ਹੋਣ ਇਹ ਪ੍ਰੈਸ ਕਾਨਫਰੰਸ ਹੋਣ ਲੱਗੀ ਹੈ ਜੀ ਦੇਸੀ ਸਾਹਿਬ ਦੇ ਚਲੋ ਜੀ ਚਬੂਲ ਸਾਹਿਬ अस्सलाम वालेकुम ਸਿਆਣੇ ਕਹਿੰਦੇ ਆ ਵੀ ਜੇ ਤੂੰ ਜਾਣੇ ਮੇਰਿਆਂ ਨੂੰ ਤੇ ਮੈਂ ਲੋਰੀ ਦੇਵਾਂ ਤੇਰਿਆਂ ਨੂੰ ਵੀ ਗੱਲ ਮੋਹ ਦੀ ਗੱਲ ਪਿਆਰ ਦੀ ਗੱਲ ਕੱਠ ਦੀ ਗੱਲ ਪਿਛੋਕੜ ਦੀ ਗੱਲ ਬੰਦੇ ਦੀ ਅਸਲ ਦੀ ਵੀ ਕਿਦਾਂ ਸਾਡੇ ਵਿੱਚ ਨਾ ਅਹਿਸਾਸ ਜਿਹੜਾ ਉਹ ਰਲ ਕੇ ਬਹਿਣ ਵਾਲਾ ਉਹ ਹੁਣ ਘਟਦਾ ਜਾਂਦਾ ਅਹਿਸਾਸ ਕਿਉਂ ਘਟਦਾ ਜਾਂਦਾ ਵੀ ਕਦੀ ਇਸ ਗੱਲ ਤੇ ਗੌਰ ਕਰਿਓ ਵੀ ਪਹਿਲਾ ਬੰਦੇ ਦਾ ਜਿਹੜਾ ਸੀ ਨਾ ਹਰ ਟਾਈਮ ਵਰਤਾਰਾ ਜਿਹੜਾ ਸੀ ਉਹ ਜ਼ਿੰਦਾ ਸ਼ਾਮਾਂ ਨਾਲ ਹੁੰਦਾ ਸੀ ਉਹ ਰਹਿੰਦਾ ਜ਼ਿੰਦਾ ਸ਼ਾਮਾਂ ਨਾਲ ਸੀ ਵੀ ਕਿਦਾਂ ਵੀ ਸਫ਼ਰ ਕਰਨਾ ਤੇ ਤਾਂਗੇ ਘੋੜੇ ਤੇ ਘੋੜਾ ਜ਼ਿੰਦਾ ਉਹਦਾ ਬੰਦੇ ਨੂੰ ਸਾਹਸ ਹੁੰਦਾ ਸੀ ਵੀ ਕਿਤੇ ਥੱਕ ਜੂਗਾ ਕਿਤੇ ਮੁੜਕਾ ਆ ਗਿਆ ਕਿਤੇ ਇਹਨੂੰ ਤਾਸ ਲੱਗ ਗਈ ਕੋਈ ਪਾਣੀ ਜਾਂ ਕੋਈ ਇਹਨੂੰ ਪੱਠੇ ਪਾਣੇ ਇਦਾਂ ਹੁੰਦਾ ਸੀ ਹੁਣ ਮਿਸਾਲ ਅਸੀਂ ਇੱਥੇ ਬੈਠੇ ਆ ਨਾ ਉਸ ਟਾਈਮ ਛੱਤ ਹੁੰਦੀ ਸੀ ਛਤੀਰਾਂ ਦੀ ਰੁੱਖਾਂ 'ਚ ਵੀ ਜਾਨ ਹੁੰਦੀ ਹੈ ਤੇ ਉਹ ਰੁੱਖ ਦਾ ਇੱਕ ਉਹ ਰਿਸ਼ਤਾ ਬਣਿਆ ਰਹਿੰਦਾ ਸੀ ਬੰਦਾ ਫਿਰ ਰੁੱਖਾਂ ਦਾ ਧਿਆਨ ਲੈਂਦਾ ਸੀ ਜਿੰਦੀ ਸ਼ੈ ਨਾਲ ਰਾਬਤਾ ਮੈਂ ਕਹਿੰਦਾ ਯਾਰ ਦੂਰ ਕੀ ਜਾਣਾ ਵੀ ਚੰਗੇਰ 'ਚ ਰੋਟੀ ਨਹੀਂ ਖਾਂਦੇ ਸੀ ਲੈ ਉਹ ਵੀ ਰੋਟੀ ਮੁੱਕਦੀ ਸੀ ਹੇਠੋਂ ਖੱਜੀ ਦੀ ਚੰਗੇਰ ਨਿਕਲਦੇ ਸੀ ਤੇ ਏਦਾਂ ਬੰਦੇ ਦਾ ਵਰਤਾਰਾ ਮੈਂ ਗਿਣਨ ਲੱਗ ਜਾਣਾ ਤੇ ਗਿਣਤੀ ਨਾ ਹੋਵੇ ਵੀ ਬੰਦੇ ਦਾ ਵਰਤਾਰਾ ਜ਼ਿੰਦਾ ਸ਼ਾਮਾਂ ਨਾਲ ਸੀ ਤੇ ਹੁਣ ਕੀ ਹੋਇਆ ਹਾਏ ਹੁਣ ਗੌਰ ਕਰ ਬੰਦੇ ਦਾ ਵਰਤਾਰਾ ਰਹਿ ਗਿਆ ਪੱਥਰ ਸ਼ੀਸ਼ਾ ਤੇ ਲੋਹਾ ਵੀ ਲੋਹੇ ਦੀਆਂ ਗੱਡੀਆਂ 'ਚ ਚੜਿਆ ਫਿਰਦਾ ਪੱਥਰ ਦੇ ਮਕਾਨਾਂ ਦੇ ਵਿੱਚ ਇਹਦਾ ਧਿਆਨ ਇੱਧਰ ਆ ਤੇ ਸ਼ੀਸ਼ਾ ਮੋਬਾਈਲ ਆ ਇਹਨਾਂ ਤਿੰਨ ਸ਼ਾਮਾਂ ਦੇ ਵਿੱਚ ਘਿਰ ਕੇ ਰਹਿ ਗਿਆ ਹੁਣ ਫਿਰ ਸਾਹਸ ਕਿੱਦਾਂ ਰਹੂਗਾ ਹੁਣ ਤਾਂ ਨਹੀਂ ਸਾਹਸ ਲੈਣ ਲੱਗਿਆ ਜਦੋਂ ਜਿੰਦਾ ਸ਼ਾਮਾਂ ਨਾਲ ਰਿਹਾ ਹੀ ਆ ਹੀ ਮੁਰਦਾ 'ਚ ਗਿਆ ਤੇ ਸਾਹਸ ਤਾਂ ਪੈਦਾ ਕਰਦੀਆਂ ਜ਼ਿੰਦਾ ਸ਼ਾਮਾਂ ਇਹਦਾ ਸਾਰਾ ਉਧਰੋਂ ਨਾਤਾ ਹੀ ਟੁੱਟ ਗਿਆ ਇਹ ਆ ਗਿਆ ਮੁਰਦਾ 'ਚ ਤਾਂ ਉਹ ਅਹਿਸਾਸ ਮੁੱਕ ਮੈਂ ਕਹਿੰਦਾ ਅਸੀਂ ਭਲੇ ਵਕਤਾਂ 'ਚ ਸੁਣਦੇ ਆ ਵੀ ਹੈ ਤਾਂ ਹੁਣ ਵੀ ਇਦਾਂ ਪਰ ਉਹ ਉਦਾਂ ਨਹੀਂ ਰਿਹਾ ਵੀ ਮਸੀਤੇ ਨਾ 5 ਟਾਈਮ ਇਕੱਠੇ ਹੁੰਦੇ ਆ ਤੇ ਉਹ ਮਸੀਤੇ ਉਸ ਟਾਈਮ ਕਹਿੰਦੇ ਵੀ ਜਿਹੜਾ ਵਿੱਚੋਂ ਕੋਈ ਨਮਾਜ਼ੀ ਨਹੀਂ ਨਾ ਤੜਕੇ ਆ ਤੁਸੀਂ ਤੜਕੇ ਆਏ ਨਹੀਂ ਲੈ ਮੈਂ ਤੇਰੇ ਘਰੇ ਚੱਲ ਜਾਣਾ ਵੀ ਬਾਈ ਕੀ ਗੱਲ ਸਵੇਰੇ ਮਸੀਤੇ ਨਹੀਂ ਆਇਆ ਵੀ ਸੁੱਖ ਸਾਂ ਦਾ ਸਾਰੀ ਵੀ ਖੈਰ ਏਦਾਂ ਦੁੱਖ ਵੀ ਵੰਡਿਆ ਜਾਣਾ ਇੱਕ ਦੂਏ ਤੇ ਗੌਰ ਰੱਖਣੀ ਹੁਣ ਮਸੀਤਾਂ ਹੀ ਤਾਂ ਆਂਦੇ ਆ ਰੱਬ ਤੌਫੀਕ ਵੀ ਦਵੇ ਬੰਦੇ ਆਂਦੇ ਆ ਪਰ ਉਦਾਂ ਉਹ ਜਿਹੜੀ ਪੁੱਛ ਪ੍ਰੀਤ ਸੀ ਨਾ ਉਹ ਥੋੜੀ ਜਿਹੀ ਘਟ ਗਈ ਤਾਂ ਹੀ ਤਾਂ ਸਿਆਣਿਆਂ ਨੇ ਕਿਹਾ ਵੀ ਹੁਣ ਨਾ ਤੂੰ ਜਾਣੇ ਮੇਰਿਆਂ ਨੂੰ ਤੇ ਮੈਂ ਕਿਉਂ ਲੋਰੀ ਦਵਾਂ ਫਿਰ ਲੋੜ ਕਿਹੜੀ ਆ ਤਾਂ ਏਦਾਂ ਉਹ ਗੱਲ ਅਹਿਸਾਸ ਦੀ ਨਾ ਉਹ ਮੁੱਕਦੀ ਜਾਂਦੀ ਪਰ ਜਿੱਦਾਂ ਸਾਡੇ ਆ ਵੀ ਇੱਕ ਰਿਸ਼ਤਾ ਉਹੀ ਆ ਜਿਹੜੀ ਸਾਥ ਹੁੰਦੀ ਸੀ ਸਿਆਣੇ ਕਹਿੰਦੇ ਵੀ ਡੇਰੇ ਮਸੀਤਾਂ ਤਰ੍ਹਾਂ ਹੁੰਦੇ ਵੀ ਇਹਨਾਂ ਨੂੰ ਕਿਉਂ ਕਿਹਾ ਸੀਗਾ ਵੀ ਇਹਦੇ ਵਿੱਚ ਵੀ ਜਦੋਂ ਰਲ ਕੇ ਬੰਦੇ ਬਹਿੰਦੇ ਸੀ ਨਾ ਜੁੜ ਕੇ ਬਹਿੰਦੇ ਸੀ ਤੇ ਵਿੱਚੋਂ ਇੱਕ ਦੂਜੇ ਨਾਲ ਦੁੱਖ ਸੁੱਖ ਹੋ ਜਾਂਦਾ ਸੀ ਅੱਜ ਸੁਣਾਉਣ ਵਾਲੇ ਬਹੁਤੇ ਆ ਸੁਣਨ ਵਾਲੇ ਘੱਟ ਆ ਉਦੋਂ ਸੁਣਨ ਵਾਲੇ ਹੁੰਦੇ ਸੀ ਜੇ ਮੈਂ ਦੁੱਖ ਸੁਣਾ ਰਿਹਾ ਮੇਰੇ ਕੋਲ ਸੁਣਨ ਵਾਲੇ ਵੀ ਕੋ ਹੁੰਦਾ ਸੀ ਸੁਣਿਆ ਹੀ ਪਤਾ ਲੱਗਦਾ ਵੀ ਅਗਲੇ ਨੂੰ ਦੁੱਖ ਕੀ ਆ ਏਦਾਂ ਮੂੰਹ ਵੱਲ ਦੇਖਿਆ ਤਾਂ ਨਹੀਂ ਪਤਾ ਲੱਗਦਾ ਸਿਆਣਿਆਂ ਤੋਂ ਇੱਕ ਗੱਲ ਸੁਣੀ ਸੀ ਬਈ ਕੋਈ ਏਦਾਂ ਨਾ ਬਹਿੰਦੇ ਹੁੰਦੇ ਸੀ ਸਾਥ ਦੇ ਵਿੱਚ ਸ਼ਾਮ ਨੂੰ ਬੇਲੀ ਸੱਜਣ ਰਲ ਕੇ ਤੇ ਉਹ ਯਕਦਮ ਇੱਕ ਆਣਾ ਹਟ ਗਿਆ ਹਾਂ ਉਦੋਂ ਇੱਕ ਦਿਨ ਨਾ ਵਿੱਚੋਂ ਇੱਕ ਬਾਬੇ ਨੇ ਗੌਰ ਕੀਤੀ ਵੀ ਯਾਰ ਫਲਾਣਾ ਬੰਦਾ ਨਹੀਂ ਆਂਦਾ ਅਗਰ ਮੈਂ ਜਾਣਾ ਉਧਰ ਉਹ ਗਿਆ ਨਾ ਘਰੇ ਸਿਆਲੇ ਦੇ ਦਿਨ ਸੀ ਉਹ ਆਪਦੀ ਉਹਦੇ 'ਚ ਅੱਗ ਬਾਲ ਕੇ ਬੈਠਾ ਗੀਠੀ ਤੇ ਉਹ ਜਾ ਕੇ ਨਾ ਮਲਕ ਦੇਣੀ ਚਪਾਤਾ ਜਾਂ ਘੋਲ ਬਹਿ ਗਿਆ ਤੇ ਉਹਦੇ ਲਾਗੇ ਬਹਿ ਕੇ ਨਾ ਤੇ ਸਲਾਮ ਦੁਆ ਕਰਕੇ ਗੱਲ ਕੋਈ ਨਹੀਂ ਕੀਤੀ ਝਟਕ ਬਹਿ ਕੇ ਨਾ ਚਿਮਟਾ ਚੱਕਿਆ ਤੇ ਵਿੱਚੋਂ ਨਾ ਇੱਕ ਭਖ ਦਾ ਕੋਲਾ ਕੋਲਿਆਂ ਦੇ ਵਿੱਚੋਂ ਭਖ ਦਾ ਕੋਲਾ ਚੱਕਿਆ ਤੇ ਬਾਹਰ ਕੱਢ ਕੇ ਰੱਖਤਾ ਤੇ ਥੋੜਾ ਜਿਹਾ ਟਾਈਮ ਲੰਘਿਆ ਕੋਲਾ ਉਹ ਬੁੱਝ ਗਿਆ ਕਾਲਾ ਹੋ ਗਿਆ ਤਬਾਹ ਹੋ ਗਿਆ ਤੇ ਫਿਰ ਜਾਣ ਲੱਗੇ ਨਾ ਫਿਰ ਚਿਮਟੇ ਨਾਲ ਕੋਲਾ ਚੱਕਿਆ ਤੇ ਫਿਰ ਉਹਨਾਂ ਭਖਦਿਆਂ ਦੇ ਵਿੱਚ ਰੱਖਤਾ ਉਹ ਫਿਰ ਭਖ ਗਿਆ ਉਦਾਂ ਹੀ ਹੋ ਗਿਆ ਲਾਟਾਂ ਨਿਕਲਣ ਤੇ ਸਾਰਾ ਕੁਝ ਲੱਗਾ ਨਾ ਚੰਗਾ ਮੈਂ ਚੱਲਦਾ ਉਹ ਕਹਿੰਦਾ ਜੀ ਮੇਰੇ ਕੋਲ ਗਲਤੀ ਦੀ ਮਾਫੀ ਦੇ ਦਿਓ ਗੱਲ ਮੈਨੂੰ ਸਮਝ ਆ ਗਈ ਹੈ ਕਿ ਕੱਲ ਤੋਂ ਮੈਂ ਆਉਂਗਾ ਵੀ ਉੱਥੇ ਰਲ ਕੇ ਬੈਠੂੰਗਾ
ਤੇ ਉਹ ਜਿਹੜਾ ਉਹ ਵਿੱਚ ਰਿਹਾ ਹੀ ਜ਼ਿੰਦਗੀ ਆ, ਕੱਲਾ ਬੈਠਿਆਂ ਜ਼ਿੰਦਗੀ ਨਹੀਂ ਹੈਗੀ। ਤੇ ਇਦਾਂ ਅੱਜ ਵੀ ਸਾਡੀ ਉਹ ਜਿਹੜੀ ਨਾ ਸੱਥ ਲੱਗੀ ਆ, ਉਦਾਂ ਹੀ ਸਾਡੇ ਕੋਲ ਪ੍ਰਾਹੁਣੇ ਆਏ ਜੀ ਕੋਈ ਚੜ੍ਹਦੇ ਪੰਜਾਬ ਦੇ ਵਿੱਚੋਂ। ਫਿਰ ਸਾਡੇ ਵਾਸਤੇ ਬੜੀ ਜਿਹੜੀ ਮੈਂ ਤਾਂ ਕਹਿੰਦਾ ਮੇਰੀ ਕਾਮਯਾਬੀ ਵੀ ਆ ਕਿ ਚੜ੍ਹਦੇ ਪੰਜਾਬ ਦੇ ਜਿਹੜੇ ਪ੍ਰਾਹੁਣੇ ਨੂੰ ਲੈ ਕੇ ਆਉਣ ਵਾਲੇ ਤਵੀਰ ਚੱਠਾ ਸਾਹਿਬ ਆ, ਤੇ ਇਹ ਚੱਠਾ ਸਾਹਿਬ ਦਾ ਮੇਰੇ ਕੋਲ ਆ ਜਾਣਾ ਨਾ, ਇਹ ਵੀ ਮੇਰੇ ਵਾਸਤੇ ਬੜੀ ਵੱਡੀ ਗੱਲ ਆ। ਹਾਂਜੀ ਅਸੀਂ ਸਹੀ ਬੰਦਾ ਫੜ ਕੇ ਸਹੀ ਬੰਦਾ ਤੁਸੀਂ ਫੜ ਕੇ ਲਿਆ। ਮੈਂ ਅੱਗੇ ਜਾ ਕੇ ਗੱਲ ਕਰਾਂਗੇ ਆਪਾਂ ਵੀ ਅਸਲ ਮਗਾਲਤਾ ਸਾਨੂੰ ਲੱਗਿਆ ਕਿੱਥੋਂ ਆ। ਹਾਂ ਤੋਂ ਤੇਰੀ ਚੱਠੇ ਤੋਂ ਮੇਰੇ ਗੱਲ ਦਿਮਾਗ 'ਚ ਹੋ ਕੇ ਜਾ ਕਰਦਾ। ਮੈਂ ਤੁਹਾਨੂੰ ਇੱਕ ਥੋੜੀ ਜਿਹੀ ਗੱਲ ਸੁਣਾ ਲਵਾਂ। ਚੋਕੜ ਦੀ ਗੱਲ ਕਰੀ ਸੀ ਪੜੇ ਸਮੇਂ, ਉਹ ਮੁੰਡਾ ਨਾ ਪਿੰਡ ਦੇ ਵਿੱਚ ਪੜ ਗਿਆ, ਪੜ੍ਹਾਈ ਕਰਕੇ ਆ, ਤੇ ਚੌਧਰੀ ਨੂੰ ਪਤਾ ਲੱਗਿਆ। ਚੌਧਰੀ ਨੇ ਉਹਨੂੰ ਪੁੱਛਿਆ ਵੀ ਯਾਰ ਕੀ ਪੜ ਕੇ ਆਇਆ, ਕੀ ਪੜ੍ਹਾਈ ਦਾ ਫਾਇਦਾ ਤੇ ਕਿਦਾਂ। ਉਹ ਕਹਿੰਦਾ ਵੀ ਇਹਦੇ ਨਾਲ ਨਾ, ਉਹਨੇ ਅੰਗਰੇਜ਼ੀ ਦੱਸਿਆ ਵੀ ਲੌਜਿਕ ਕਹਿੰਦਾ ਸਿੱਧਾ ਹੁੰਦਾ। ਉਹ ਕਹਿੰਦਾ ਵੀ ਉਹ ਲੌਜਿਕ ਕੀ ਹੁੰਦਾ। ਉਹ ਕਹਿੰਦਾ ਵੀ ਉਹ ਮੰਤਕ ਨੂੰ ਸੱਦਦੇ ਆ। ਉਹ ਕਹਿੰਦਾ ਵੀ ਮੰਤਕ ਕੀ ਹੁੰਦੀ ਹੈ। ਉਹ ਕਹਿੰਦਾ ਵੀ ਇਹ ਟੇਵਾ ਹੁੰਦਾ। ਕਹਿੰਦਾ ਵੀ ਉਹ ਟੇਵਾ ਕਿਦਾਂ ਹੁੰਦਾ। ਕਹਿੰਦਾ ਜੀ ਮੈਂ ਦੱਸਦਾ। ਕਹਿੰਦੇ ਤੁਸੀਂ ਇਹ ਦੱਸੋ ਚੌਧਰੀ ਸਾਹਿਬ ਤੁਹਾਡੇ ਘਰੇ ਕੁੱਤਾ ਹੈ। ਕਹਿੰਦਾ ਕੁੱਤਾ ਤਾਂ ਹੈ। ਕਹਿੰਦਾ ਲੈ ਵੀ ਇੱਥੋਂ ਇਹ ਪਤਾ ਲੱਗਿਆ ਵੀ ਤੇਰਾ ਘਰ ਵੱਡਾ। ਉਹ ਕਹਿੰਦਾ ਵੀ ਘਰ ਤਾਂ ਵੱਡਾ। ਕਹਿੰਦਾ ਵੀ ਤੁਹਾਡੇ ਕੋਲ ਮਾਲ ਪਸ਼ੂ ਡੰਗਰ ਪਸ਼ੂ ਵੀ ਹੈ। ਉਹ ਕਹਿੰਦਾ ਡੰਗਰ ਪਸ਼ੂ ਵੀ ਹੈ। ਕਹਿੰਦਾ ਵੀ ਤੇਰੀ ਆਮਦਨ ਵੀ ਠੀਕ ਹੈ। ਉਹ ਕਹਿੰਦਾ ਵੀ ਆਮਦਨ ਵੀ ਮੇਰੀ ਠੀਕ ਹੈ, ਨੌਕਰ ਚਾਕਰ। ਕਹਿੰਦਾ ਲੈ ਵੀ ਇੱਥੋਂ ਇਹ ਪਤਾ ਲੱਗਿਆ ਵੀ ਤੇਰੇ ਨਾਲ ਤੇਰੀ ਮਾਂ ਦੀਆਂ ਦੁਆਵਾਂ। ਉਹ ਕਹਿੰਦਾ ਵੀ ਮਾਂ ਦੀਆਂ ਦੁਆਵਾਂ ਵੀ ਹੈ। ਕਹਿੰਦਾ ਲੈ ਜੀ ਗੱਲ ਹੁਣ ਅਖੀਰ ਤੇ ਨਾ ਟੇਬਾ ਇਹ ਸਿੱਧਾ ਹੋਇਆ ਵੀ ਤੇਰੀ ਮਾਂ ਨੇਕ ਔਰਤ ਹੈ। ਚੌਧਰੀ ਕਹਿੰਦਾ ਵਾਹ ਵਾਹ ਪੜ੍ਹਾਈ ਤਾਂ ਬੜੀ ਸ਼ਾਇਦ। ਚੌਧਰੀ ਗਿਆ ਆਪਣੇ ਡੇਰੇ ਦੇ ਵਿੱਚ, ਝੱਟ ਨੂੰ ਕਾਮੇ ਨੇ ਆ ਕੇ ਨਾ ਚੌਧਰੀ ਦੇ ਮੋਢੇ ਘੁੱਟਣ ਲੱਗ ਗਿਆ। ਉਹ ਕਾਮਾ ਮੋਢੇ ਘੁੱਟਦਾ ਘੁੱਟਦਾ ਕਹਿੰਦਾ ਕਿ ਚੌਧਰੀ ਸਾਹਿਬ ਉਹ ਫਲਾਣਾ ਮੁੰਡਾ ਪੜ੍ਹਾਈ ਕਰਕੇ ਆਇਆ, ਉਹ ਕੀ ਫਾਇਦਾ ਪੜ੍ਹਾਈ ਦਾ। ਚੌਧਰੀ ਕਹਿੰਦਾ ਪੜ੍ਹਾਈ 'ਚ ਨਾ ਟੇਬਾ ਸਿੱਧਾ ਹੁੰਦਾ। ਉਹ ਕਹਿੰਦਾ ਚੌਧਰੀ ਸਾਹਿਬ ਉਹ ਕਿਦਾਂ। ਕਹਿੰਦਾ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਉਹ ਕਹਿੰਦਾ ਕਾਮਿਆ ਤੇਰੇ ਘਰ ਕੁੱਤਾ ਹੈ। ਉਹ ਕਹਿੰਦਾ ਜੀ ਕੁੱਤਾ ਤਾਂ ਕੋਈ ਨਹੀਂ। ਕਹਿੰਦਾ ਉਹ ਇੱਥੋਂ ਇਹ ਪਤਾ ਲੱਗਿਆ ਵੀ ਤੇਰੀ ਮਾਂ ਨੇਕ ਔਰਤ ਨਹੀਂ। ਤੇ ਉਹ ਜੀ ਅੱਜ ਹਾਂ ਤੇ ਸਾਨੂੰ ਨਾ ਜੀ ਗੋਡੇ ਗੋਡੇ ਚਾਹ ਆ ਕਿ ਸਾਡੇ ਨਾਲ ਅੱਜ ਫਿਰ ਉਹ ਕਹਿ ਲੋ ਵੀ ਸਿਆਣਾ ਤਾਂ ਸੁਣਿਆ ਸੀ ਵੀ ਆਪਦੇ ਜਿਹੜਾ ਘਰੋਂ ਬੰਦਾ ਪੰਛੀ ਉੜਦਾ ਨਾ ਉਹ ਇੱਕ ਵਾਰੀ ਜ਼ਰੂਰ ਮੁੜਦਾ, ਆਪਦੇ ਘਰੇ ਜ਼ਰੂਰ ਆਂਦਾ। ਉਹ ਨਾ ਆ ਸਕੇ ਤਾਂ ਉਹਦੀ ਨਸਲ ਦੇ ਵਿੱਚੋਂ ਕੋ ਆਂਦਾ, ਤੇ ਉਹ ਜਿਹੜਾ ਨਸਲ ਦੇ ਵਿੱਚੋਂ ਆਣਾ ਨਾ ਉਹ ਸਮਝੋ ਫਿਰ ਆਪ ਹੀ ਆ ਗਿਆ। ਤੇ ਇਦਾਂ ਹੀ ਸਾਡੇ ਕੋਲ ਚੜ੍ਹਦੇ ਪੰਜਾਬ ਤੋਂ ਗੁਰਸ਼ਮਸ਼ੀਰ ਸਾਹਿਬ ਬੈਠੇ ਆ ਜੀ, ਤੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ। ਤੇ ਸਾਡੇ ਕੋਲ ਗੁਰਮੀਤ ਸਾਹਿਬ ਜੀ, ਇਹ ਸਾਡੇ ਲੈਲਪੁਰ ਦੇ ਰਹਿਣ ਵਾਲੇ ਆ ਗੁਰਮੀਤ ਸਾਹਿਬ ਜੀ, ਤੇ ਇਹ ਵੀਡੀਓ ਵੀ ਬਣਾਉਂਦੇ ਆ। ਗੁਰਸ਼ਮਸ਼ੀਰ ਸਾਹਿਬ ਵੀ ਤੇ ਗੁਰਮੀਤ ਸਾਹਿਬ ਵੀ ਇਹਨਾਂ ਦੀ ਵੀਡੀਓ ਵੀ ਬਣਾਉਂਦੇ, ਉਹ ਗੱਲਬਾਤ ਵੀ ਪੁੱਛਦੇ ਆ। ਤੇ ਤੌਹੀਦ ਚੱਠਾ ਸਾਹਿਬ ਸਾਡੇ ਪੰਜਾਬੀ ਦੇ ਪ੍ਰੋਫੈਸਰ, ਤੇ ਇਹਨਾਂ ਦੀ ਘਰ ਦੀ ਦਾ ਮੈਂ ਜ਼ਰੂਰ ਨਾਮ ਲਾਉਂਗਾ ਕਿਉਂ ਇਹਨੇ ਦੋਵਾਂ ਜੀਆਂ ਨੇ ਨਾ, ਇਹਨਾਂ ਨੇ ਜਿਹੜੀ ਅਸਲ ਜਿਹਨੂੰ ਸੇਵਾ ਕਹਿੰਦੇ ਆ ਨਾ, ਅਸੀਂ ਤਾਂ ਨਾ ਘਰ ਬੈਠੇ ਗੱਲਾਂ ਕਰਦੇ, ਇਹਨਾਂ ਨੇ ਕੀਤਾ ਸੇਵਾ ਕੀਤੀ ਆ। ਉਹ ਮੈਂ ਜਿਹੜੀ ਗੱਲ ਅੱਗੇ ਕੀਤੀ ਸੀ ਨਾ ਮਗਾਲਤਾ ਲੱਗ ਗਿਆ। ਮਗਾਲਤਾ ਮੈਂ ਤਾਂ ਕਹਿੰਦਾ ਸੀ ਵੀ ਮੇਰੇ ਵਰਗੇ ਮਸ਼ਹੂਰ ਹੋ ਗਏ, ਜਿਹੜੇ ਅਸਲ ਸੀ ਨਾ ਬੰਦੇ, ਉਹ ਪਿੱਛੇ ਜਿਹੜੇ ਬੈਠੇ ਕੰਮ ਕਰ ਰਹੇ ਉਹ ਕਿਸੇ ਤਰ੍ਹਾਂ ਅੱਗੇ ਆਣ, ਉਹ ਅਸਲ ਫਿਰ ਗੱਲ ਬਣਦੀ। ਤੇ ਉਹ ਤੌਹੀਦ ਚੱਠਾ ਸਾਹਿਬ ਤੇ ਇਹਨਾਂ ਦੀ ਘਰ ਦੀ ਡਾਕਟਰ ਖੌਲਾ ਚੀਮਾ ਸਾਹਿਬਾ ਸਾਡੇ ਲੈਲਪੁਰ ਦੇ ਵਿੱਚ ਪੰਜਾਬੀ ਸੁਲੇਖ ਮੇਲਾ ਹਰ ਸਾਲ ਇਹ ਕਰਾਉਂਦੇ ਆ, ਤੇ ਮੈਂ ਕਹਿੰਦਾ ਬਹਿ ਜਾ ਕਰਾ ਦਿੰਦੇ। ਤੇ ਸਾਡੇ ਜੀ ਪੀਰੋ ਮੁਰਸ਼ਦ ਜੀ ਸਾਡੇ ਉਸਤਾਦ ਜ਼ੇਬੀ ਹੰਜਰਾਜ ਸਾਹਿਬ, ਤੇ ਇਹ ਮੇਰੇ ਲਾਗੇ ਬੈਠੇ ਆ। ਉਸਤਾਦ ਕੋਲ ਬੈਠਾ ਹੋਇਆ ਬੰਦਾ ਉਂਝ ਹੀ ਤਕੜਾ ਹੁੰਦਾ। ਤੇ ਅਸੀਂ ਨਾ ਜੀ ਗੱਲਬਾਤ ਸ਼ੁਰੂ ਕਰਦੇ ਆ ਗੁਰਸ਼ਮਸ਼ੀਰ ਸਾਹਿਬ ਤੋਂ ਜੀ, ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਜੀ। ਸਪੀਕਰ ਸਾਡਾ ਇਹ ਲਾ ਤੇ ਤੁਹਾਨੂੰ ਪਹਿਲੀ ਗੱਲ ਤਾਂ ਮੈਂ ਆਪਣਾ ਮਾਣ ਮਹਿਸੂਸ ਕਰਦਾ ਜੀ, ਤੁਹਾਡੇ ਨਾਲ ਆਪਣੀ ਗੱਲ ਹੋ ਰਹੀ ਹੈ ਅੱਜ, ਠੀਕ ਹੈ। ਤੁਹਾਨੂੰ ਦੇਖਿਆ ਸੀਗਾ ਆਪਾਂ ਵੀਡੀਓਜ਼ ਦੇ ਵਿੱਚ, ਸਾਰਾ ਪੰਜਾਬ ਹੀ ਸਾਡਾ ਉਧਰ ਦੇਖਦਾ ਜਿੱਥੇ ਵੀ ਪੰਜਾਬੀ ਵਸਦਾ, ਤੇ ਬਹੁਤ ਖੁਸ਼ੀ ਹੋਈ ਹੈ। ਕਈ ਵਾਰੀ ਨਾ ਅਕਸਰ ਕਿਹਾ ਜਾਂਦਾ ਵੀ ਜਿਹੜਾ ਲੇਖਕ ਹੁੰਦਾ ਹੈ ਜਾਂ ਜਿਹੜਾ ਕੋਈ ਵੱਡਾ ਬੰਦਾ ਜੀ, ਉਹ ਆਪਣੀ ਕਿਤਾਬ ਵਰਗਾ ਨਹੀਂ ਹੁੰਦਾ। ਤੇ ਠੀਕ ਹੈ, ਤੇ ਹੁਣ ਅਸੀਂ ਇਹ ਦੇਖਦੇ ਸੀ ਵੀ ਅੰਜਨ ਸਰੋਇਆ ਸਾਹਿਬ, ਹੰਜਰਾਇਆ ਸਾਹਿਬ ਨੇ ਜੀ, ਇਹ ਹੁਣ ਆਪਣੀ ਵੀਡੀਓ ਵਰਗੇ ਨੇ ਜਾਂ ਉਦੋਂ ਅਲੱਗ ਨੇ ਕੁਝ ਨਹੀਂ, ਹਜੇ ਤੱਕ ਤਾਂ ਲੱਗ ਰਿਹਾ ਵੀ ਜਿਹੜੀ ਲਾਈਨ ਹੈ ਉਹ ਸਿੱਧੀ ਜਾ ਰਹੀ ਹੈ। ਚਲੋ, ਤੇ ਬਹੁਤ ਖੁਸ਼ੀ ਹੋਈ ਹੈ ਜੀ, ਮਤਲਬ ਕਿ ਇੱਥੇ ਆ ਕੇ, ਇੱਥੇ ਮੇਰਾ ਪਹਿਲਾ ਜਿਹੜਾ ਦੌਰਾ ਹੈ ਜੀ, ਸਮਝ ਲਓ ਕਿ ਪਹਿਲੀ ਵਾਰ ਮੈਂ ਆਇਆ ਇੱਧਰ। ਤੇ ਮੈਂ ਸਾਡੇ ਉੱਥੇ ਤੁਹਾਨੂੰ ਪਤਾ ਬਹੁਤ ਸਾਰੇ ਲੋਕ ਜਿਹੜੇ ਨੇ ਬਾਹਰਲੇ ਮੁਲਕਾਂ ਵੱਲ ਜਾ ਰਹੇ ਆ, ਤੇ ਸਾਡੇ ਇੱਕ ਬੜਾ ਵੱਡਾ ਤਾਸਰ ਹੈ ਕਿ ਵੀ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਤਾਂ ਕਿੱਥੋਂ ਦਾ ਵੀਜ਼ਾ ਨਹੀਂ ਲੱਗਦਾ, ਠੀਕ ਹੈ। ਇਹ ਬੜਾ ਇੱਕ ਚਲਾਇਆ ਜਾਂਦਾ, ਤੇ ਬੜੇ ਤੁਹਾਡੇ ਵੀਡੀਓ ਵੀ ਸੁਣਦੇ ਨੇ ਪਰ ਉਹ ਆਉਂਦੇ ਨਹੀਂਗੇ ਇੱਧਰ, ਠੀਕ ਹੈ। ਜਿੰਨੀ ਤਾਦਾਦ ਚ ਤੁਹਾਡੇ ਸੁਣਦੇ ਨੇ ਉਹਨੇ ਇੱਧਰ ਆਉਂਦੇ ਨਹੀਂ। ਇਹ ਵੱਡਾ ਪੱਕ ਇਸ ਗੱਲ ਦਾ। ਤੇ ਮੇਰਾ ਇੰਟਰਸਟਿੰਗਲੀ ਇਹ ਆ ਵੀ ਮੈਂ ਕਦੇ ਕਿਤੇ ਇਹਦਾ ਵੀਜ਼ਾ ਨਹੀਂ ਲਾਇਆ, ਪਹਿਲਾ ਵੀਜ਼ਾ ਪਾਕਿਸਤਾਨ ਦਾ ਹੀ ਲਾਇਆ। ਵਾਹ ਵਾਹ ਵਾਹ। ਤੇ ਉਹ ਇਸ ਕਰਕੇ ਕਿ ਆਪਣੀ ਧਰਤੀ ਆ, ਆਪਣਾ ਇੱਥੇ ਇਤਿਹਾਸ ਆ,
ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਵੀ ਮਾਂ ਨੇ ਪੁੱਤ ਇਕੱਠੇ ਕੀਤੇ ਆ, ਮਾਂ ਪੰਜਾਬੀ ਬੋਲੀ ਹਾਂਜੀ ਬੋਲੀ ਨੇ ਹਨਾ। ਤੇ ਜਿਹੜੀ ਸਾਡੀ ਬੋਲੀ ਆ ਜਿਵੇਂ ਤੁਸੀਂ ਕਹਿ ਰਹੇ ਹੋ ਗੱਲ ਵੀ ਮੰਨ ਲਓ ਹੁਣ ਅਸੀਂ ਆਏ ਸੀ ਇੱਥੇ ਰਸਤੇ 'ਚ ਆਈ ਜਾਂਦੇ ਸੀ ਜਦੋਂ ਤੁਹਾਡੇ ਲੈਲਪੁਰ ਤੋਂ ਸੜਕਾਂ ਵਾਵਾ ਚੌੜੀਆਂ ਨੇ ਜੀ, ਬੜਾ ਲੱਗਦਾ ਵੀ ਇੱਕ ਚੰਡੀਗੜ੍ਹ 'ਚ ਹੀ ਅਸੀਂ ਫਿਰ ਰਹੇ ਹਾਂ ਜਿਵੇਂ ਹਨਾ। ਪਰ ਅਸੀਂ ਲਾਹੌਰ ਗਏ ਸੀ, ਉਹ ਪਿੰਡਾਂ ਪੁੰਡਾਂ 'ਚ ਗਏ ਸੀ, ਉੱਥੇ ਉਹ ਰੂੜੀਆਂ ਵੀ ਲੱਗੀਆਂ ਹੋਈਆਂ, ਸਾਰਾ ਕੁਝ ਹੀ ਹੈ, ਪਰ ਖੂਬਸੂਰਤੀ ਆ ਉਸ ਗੱਲ। ਉਹ ਗੁਲਦਸਤੇ ਰੂੜੀਆਂ ਖੂਬਸੂਰਤੀ ਇਸ ਗੱਲ ਨਾਲ ਉਹ ਜਜ਼ਬਾਤ ਜੁੜੇ ਸਾਡੇ ਜੁੜੇ ਗੱਲ ਆਹ ਖੂਬਸੂਰਤੀ ਤਾਂ ਉਸ ਗੱਲ 'ਚ ਹੋਈ ਹੈ ਤੇ ਉਹ ਬਹੁਤ ਵਧੀਆ ਲੱਗਦਾ ਜੀ ਤੇ ਬਹੁਤ ਵਧੀਆ ਤੁਸੀਂ ਕਰ ਰਹੇ ਹੋ। ਹਜ਼ਰਾਤ ਸਾਹਿਬ ਨੇ ਅਸੀਂ ਇਹਨਾਂ ਦੇ ਅਸੀਂ ਦੇਖਦੇ ਰਹਿੰਦੇ ਆ ਤੇ ਜਦੋਂ ਬੋਲੀ ਬਾਰੇ ਇੱਕ ਮਤਲਬ ਗੱਲ ਕਰਦੇ ਆ, ਬੋਲਦੇ ਆ ਜੀ, ਜਾਂ ਸਕੂਲਾਂ ਬਾਰੇ ਬੋਲਦੇ ਆ, ਇੱਥੋਂ ਦਾ ਜਿਹੜਾ ਨਿਜ਼ਾਮ ਆ ਉਹਦੇ ਵਿੱਚ ਜਿਵੇਂ ਪੰਜਾਬੀ ਨੂੰ ਟੱਪਿਆ ਜਾ ਰਿਹਾ, ਤਾਂ ਮਤਲਬ ਕਿ ਤੁਸੀਂ ਸੁਣੀਦਾ, ਮਤਲਬ ਕਿ ਅਸੀਂ ਵੀ ਆਪਣਾ ਕਰਦੇ ਆ, ਬਟ ਜਦੋਂ ਇਹਨਾਂ ਦਾ ਸੁਣੀਦਾ, ਤੁਹਾਡਾ ਸੁਣੀਦਾ, ਮਤਲਬ ਕਿ ਇੱਕ ਅੰਦਰ ਨੂੰਹ ਕੰਡੇ ਖੜੇ ਹੋ ਜਾਂਦੇ। ਬਈ ਇਹ ਮੈਨੂੰ ਲੱਗਦਾ ਕਿ ਕਾਮਯਾਬੀ ਹੈ ਗੱਲ ਦੀ, ਕਿ ਬੰਦਾ ਅੰਦਰੋਂ ਗੱਲ ਕਰ ਰਿਹਾ, ਨਹੀਂ ਤਾਂ ਇਹ ਚੀਜ਼ ਦਾ ਹੋ ਨਹੀਂ ਸਕਦੀ। ਜੇ ਤੁਸੀਂ ਉੱਤੋਂ ਹੀ ਗੱਲ ਕਰਦੇ ਹੋ ਫਿਰ ਤੁਹਾਡੀ ਗੱਲ ਇੰਨਾ ਅਸਰਦਾਰ ਨਹੀਂ ਤੇ ਬਹੁਤ ਵਧੀਆ ਲੱਗ ਰਿਹਾ ਇਹ ਤੁਹਾਨੂੰ। ਇੱਕ ਮਿੰਟ ਜੀ ਗੁਰੂ ਜੀ ਥੋੜਾ ਜਿਹਾ ਪੁੱਛਿਓ ਕੀ ਹੋਇਆ ਕੱਲ ਉਹਨਾਂ ਦੇ ਨਾਲ ਨਹੀਂ ਬਸ ਠੀਕ ਹੈ। ਤੁਸੀਂ ਇੱਧਰ ਬੈਠੋ ਬੁਰਨ ਵਾਲ ਨਹੀਂ ਤੁਸੀਂ ਬੈਠੋ 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 ਠੀਕ ਤੁਸੀਂ ਵੀ ਐ ਨੂੰ ਹੋਵੋ ਮੈਂ ਕਿਉਂ ਚੱਲਦੇ ਇੱਕ ਮਿੰਟ ਚੈੱਕ ਕਰ ਲੈ ਚੈੱਕ ਕਰ ਲੈ ਇਹਦੇ ਵਿੱਚੋਂ ਵੇਖ ਤੁਹਾਨੂੰ ਨਾ ਵੇਖ ਚੈੱਕ ਕਰ ਲੈ ਮੁਤਾਰ ਜੀ ਨਾਲ ਉਹ ਫਰੇਮ ਚੱਟਾ ਸਾਹਿਬ ਨਾ ਬੋਲਣ ਦੇ ਪਾਬੰਦੀ ਕੋਈ ਨਹੀਂ ਕੋਈ ਗੱਲ ਕਰਨੀ ਹੈ ਜਿੱਦਾਂ ਦੀ ਜਿਹੜੀ ਗੱਲ ਸਿੱਧਾ ਤੁਸੀਂ ਨਾ ਆਪਣਾ ਗੁਰਸ਼ਮਸ਼ੀਰ ਸਾਹਿਬ ਕੌੜੀ ਗੱਲ ਵੀ ਕਰ ਸਕਦੇ ਜੀ 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 ਤੁਸੀਂ ਨਾ ਕੈਮਰੇ ਨੂੰ ਪਾਸੇ ਕਰਦੇ ਆ ਕੌੜੀਆਂ ਤੇ ਵਿੱਚ ਹੀ ਨਹੀਂ ਕਰਦੇ ਵਿੱਚ ਕਰੋ ਕੌੜੀਆਂ ਨਹੀਂ ਆਪਾਂ ਕੌੜੀਆਂ ਵਿੱਚ ਵੀ ਕਰਾਂਗੇ। ਹਾਂ ਚਿਹਰਾ ਉੱਤੇ ਰੱਖਣਾ ਇਹਨਾਂ ਦੇ ਥੱਲੇ ਸਰਾਣਾ ਦੇ ਦੋ ਤੋੜ ਥੱਲੇ ਠੀਕ ਹੈ ਚਲੋ ਹੋ ਗਈ ਸੀ ਗੱਲ ਵੈਸੇ। ਅੱਛਾ ਇਹ ਕੌੜੀਆਂ ਸੁਣਾਉਣਾ ਨਾ ਕਿ ਤੁਸੀਂ ਹੋਰ ਮਿੱਠੀਆਂ ਸੁਣਾਈਆਂ ਹਾਂਜੀ ਹਾਂਜੀ ਨਹੀਂ ਫਿਰ ਮੈਨੂੰ ਸੀਗਾ ਇੱਕ ਵਾਰੀ ਦੁਬਾਰਾ ਸਾਰੇ ਸਾਰੇ ਪਹਿਲੀ ਵਾਰੀ ਆਇਆ ਵਾ ਸੀਮਾ ਸਾਹਿਬ ਚੱਟਾ ਸਾਹਿਬ ਮੈਂ ਪਹਿਲੀ ਵਾਰੀ ਆਇਆ ਤੇ ਕਹਿੰਦਾ ਮਿੱਠੀ ਮਿੱਠੀ ਇਹ ਮੇਰੇ ਤਾਰਫ ਵਿੱਚ ਪਿਛੋਕੜ ਇਹਨਾਂ ਦਾ ਇੱਥੇ ਦਾ ਜਿਹੜਾ ਹਾਂ ਅੱਛਾ ਚਲੋ ਹਾਂਜੀ ਚਲੋ ਅੱਛਾ ਗੁਰਸ਼ਮਸ਼ੀਰ ਸਾਹਿਬ ਨਾ ਇੱਕ ਬਹੁਤੇ ਚਾਅ ਦੀ ਗੱਲ ਆ ਕਿ ਗੁਰਸ਼ਮਸ਼ੀਰ ਸਾਹਿਬ ਮੇਰੇ ਨਾਨਕਿਆਂ ਦੇ ਜ਼ਿਲ੍ਹੇ ਦੇ ਵਿੱਚੋਂ ਆਏ ਪਟਿਆਲੇ ਚੋਂ ਮੇਰੇ ਨਾਨਕੇ ਪਟਿਆਲੇ ਧਰਮੇੜੀ ਦੇ ਸੀ ਜਿੱਥੋਂ ਘੱਗਰ ਪੈਂਦਾ ਹਾਂ ਮੇਰੀ ਗੱਲ ਵੀ ਹੋਈ ਧਰਮੇੜੀ ਤੇ ਉੱਥੋਂ ਤੁਸੀਂ ਆਏ ਆ ਸਾਨੂੰ ਬਹੁਤਾ ਚਾਅ ਇਹ ਹੈ ਪਟਿਆਲੇ ਦੇ ਉਹ ਆਗਾ ਪਿੰਡ ਪੁੰਡ ਤੁਹਾਡਾ ਕਿਹੜਾ ਹਾਂਜੀ ਮੈਂ ਇਹ ਚੀਜ਼ ਜ਼ਰੂਰ ਕਹੂੰਗਾ ਕਿ ਵੀ ਮਤਲਬ ਕਿ ਨਾ ਜਿਵੇਂ ਇੱਕ ਸਾਡੇ ਇੱਕ ਫਿਲਮ ਬਣੀ ਸੀਗੀ ਇੱਕ ਹਰਮਨ ਹੈਸ ਦਾ ਨਾਵਲ ਹੈ ਸਿਧਾਰਥ ਵੱਡਾ ਨਾਵਲ ਲਿਖਿਆ ਉਹਦੇ ਤੇ ਫਿਲਮ ਬਣੀ ਸੀ ਸਿਧਾਰਥਾ ਕਰਕੇ ਉਹ ਬੁੱਧ ਦੇ ਜੀਵਨ ਤੇ ਆ ਵੀ ਜਿਹੜਾ ਬੁੱਧ ਮਹਾਤਮਾ ਬੁੱਧ ਹੋਏ ਨੇ ਤੇ ਨਾ ਉਹਦੇ ਵਿੱਚ ਇੱਕ ਮਲਾਹ ਆ ਤੇ ਇੱਕ ਉਹ ਜਿਹੜਾ ਕਿਰਦਾਰ ਹੈ ਸਿਧਾਰਥ ਦਾ ਉਹ ਆਪਸ ਚ ਗੱਲਾਂ ਕਰੀ ਜਾਂਦੇ ਨੇ। ਉਹ ਕਹਿੰਦਾ ਵੀ ਤੂੰ ਸਾਰੀ ਉਮਰ ਮਤਲਬ ਕਿ ਇੱਥੇ ਮਲਾਹ ਬਣਿਆ ਰਿਹਾ ਵੀ ਤੂੰ ਦਰਿਆ ਤੋਂ ਕੀ ਸਿੱਖਿਆ ਤੇ ਉਹ ਜਿਹੜਾ ਉਹ ਬੜਾ ਸਹਿਜ ਹੋ ਕੇ ਜਵਾਬ ਦਿੰਦਾ ਕਹਿੰਦਾ ਮੈਂ ਇਹ ਸਿੱਖਿਆ ਵੀ ਹਰ ਚੀਜ਼ ਆਪਣੀ ਬੁਨਿਆਦ ਵੱਲ ਮੁੜਦੀ ਹੈ ਜਿਵੇਂ ਦਰਿਆ ਹਾਏ 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 ਵਾਹ ਵਾਹ ਤੋ ਮੈਂ ਜਦੋਂ ਇੱਥੇ ਆਇਆ ਜੀ ਮੇਰੇ ਬਜ਼ੁਰਗ ਜਿਹੜੇ ਸੀਗੇ ਗੁਜਰਾਂਵਾਲੇ ਤੋਂ ਗਏ ਸੀ। ਅੱਛਾ ਕਿਹੜਾ ਪਿੰਡ ਹਾਂ ਰੜਿਆਲਾ ਬੜਿਆ ਸਾਡਾ ਪਿੰਡ ਹੈ। ਵਾਹ ਵਾਹ ਬੜਾਈ ਸਾਹਿਬ ਹਾਂਜੀ ਹਾਂਜੀ ਵਾਹ 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 ਤੇ ਉਹ ਮਤਲਬ ਕਿ ਉਹ ਜਦੋਂ ਤੋਂ ਅਸੀਂ ਹੋਸ਼ ਸੰਭਲੀ ਹੈ ਵੀ ਜਿਵੇਂ ਉਹਦੇ ਵਿੱਚ ਉਹ ਗੁਜਰਾਂਵਾਲਾ ਕਹਿੰਦੇ ਸੀ ਉਹ ਗੁਜਰਾਣਾ ਕਹਿੰਦੇ ਗੁਜਰਾਣਾ ਠੀਕ ਹੈ ਤੇ ਉਹ ਉੱਥੋਂ ਦਾ ਪਿੰਡ ਦਾ ਨਾਂ ਤੇ ਜਿਵੇਂ ਸਾਡੀ ਅਰਦਾਸ ਹੁੰਦੀ ਹੈ ਨਾ ਅਰਦਾਸ ਦੇ ਵਿੱਚ ਕਹਿੰਦੇ ਨੇ ਵੀ ਜਿਹੜੇ ਗੁਰਦੁਆਰੇ ਵਿਛੜ ਗਏ ਉਹਨਾਂ ਦਾ ਦਰਸ਼ਨ ਦੀਦਾਰ ਜਦੋਂ ਤੋਂ ਇੱਕ ਬੱਚਾ ਪੈਦਾ ਹੁੰਦਾ ਜੀ ਉਹਦੇ ਦਿਮਾਗ 'ਚ ਆ ਸ਼ਬਦ ਵੱਜਦੇ ਨੇ ਠੀਕ ਹੈ ਨਾ ਤਾਂ ਉਹੀ ਸਾਈਕੋਲੋਜੀ ਹਰ ਬੱਚੇ ਦੀ ਬਣਦੀ ਹੈ। ਜੇ ਤੁਸੀਂ ਥੋੜੇ ਸੈਂਸਿਟਿਵ ਹੋ ਤਾਂ ਥੋੜਾ ਜ਼ਿਆਦਾ ਤੁਹਾਨੂੰ ਮਹਿਸੂਸ ਹੁੰਦਾ ਤੇ ਮੈਨੂੰ ਲੱਗਿਆ ਕਿ ਉਹ ਮੈਂ ਆਉਣਾ ਚਾਹੁੰਦਾ ਸੀ ਆਪਣੇ ਬਜ਼ੁਰਗਾਂ ਨਾਲ ਮੈਂ ਹਮੇਸ਼ਾ ਉਹਨਾਂ ਨੂੰ ਕਿਹਾ ਉਦੋਂ ਸਾਡੇ ਇੱਕ ਬੱਚੇ ਨੂੰ ਇਗਨੋਰ ਨਹੀਂ ਅਸੀਂ ਵੀ ਮੁਲਾਕਾਤ ਤੇ ਵੀ ਬੜਾ ਟਾਈਮ ਕੱਢ ਕੇ ਆਇਆ ਇੰਨੀ ਦੂਰੋਂ ਦਾ ਟਰਾਲੀ ਛੱਡ ਕੇ ਆਏ ਨੇ ਉਹਦਾ ਕੀ ਸਿਆਣੇ ਕੀ ਆਂਦੇ ਹੁੰਦੇ ਨੇ ਕੀ ਭਲਿਆ ਤੇਰੀ ਟਰਾਲੀ ਫਸੀ ਸਾਡਾ ਉਹ ਹਿਸਾਬ ਸੱਚੀ ਫਸੀ ਸੀ ਬਸ ਫਿਰ ਇਹਨਾਂ ਦੇ ਕੋਲ ਟਾਈਮ ਵੀ ਘੱਟ ਸੀ ਪ੍ਰਾਹੁਣਿਆਂ ਦੇ ਕੋਲ ਜਾਣ ਦਾ ਤੇ ਫਿਰ ਉਹਨਾਂ ਨੂੰ ਅਸੀਂ ਇੱਥੇ ਬੁਲਾ ਲਿਆ ਤੇ ਅਸੀਂ ਜਦੋਂ ਸ਼ਹਿਰੋਂ ਕੱਲ ਆਏ ਪ੍ਰਾਹੁਣੇ ਸਾਡੇ ਕੋਲ ਗੁਰਸ਼ਮਸ਼ੀਰ ਆਇਆ ਤੇ ਫਿਰ ਗੁਰਬੀਰ ਦਾ ਫੋਨ ਆਇਆ ਕਿ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਤੇ ਫਿਰ ਅਸੀਂ ਇਕੱਠੇ ਹੀ ਲੈਂਪੁਰੋਂ ਨਿਕਲੇ ਤੇ ਅਸੀਂ ਤੁਹਾਡੇ ਵੱਲ ਜਲਾਣਾ ਆ ਗਏ
ਇਹ ਗੁਰਮੀਤ ਜਿਹੜਾ ਹੈ ਇਹ ਸਾਡੇ ਲੈਲਪੁਰ ਦੇ ਹੀ ਰਹਿਣ ਵਾਲੇ ਨੇ ਔਰ ਮੈਂ ਸਮਝਦਾ ਕਿ 2003 ਤੋਂ ਮੈਂ ਇਹਨਾਂ ਨੂੰ ਜਾਣਦਾ। ਜਦੋਂ ਅਸੀਂ ਨਵੇਂ ਪੰਜਾਬੀ ਦੇ ਹਵਾਲੇ ਨਾਲ ਕੰਮ ਸ਼ੁਰੂ ਕੀਤਾ ਤੇ ਉਦੋਂ ਇਹ ਲੋਕ ਵਿਹਾਰ ਦੇ ਨਾਂ ਤੋਂ ਫਿਰ ਇਹ FM ਦੇ ਉੱਪਰ ਕੰਮ ਕਰਦੇ ਸਨ ਤੇ DJ ਦੇ ਨਾਲ ਪੰਜਾਬੀ ਦਾ ਕੰਮ ਕਰਦੇ ਸਨ ਤੇ ਜਿਹੜੀਆਂ ਪਹਿਲੀਆਂ ਸੱਥਾਂ ਬਣੀਆਂ ਲੈਲਪੁਰ ਦੇ ਵਿੱਚ ਸਾਡੀ ਹੋਸ਼ ਉਹਨਾਂ ਦੇ ਵਿੱਚ ਇਹ ਪਹਿਲੇ ਨੰਬਰਾਂ 'ਚ ਆਉਂਦੇ ਨੇ ਕਿ ਜਿਨ੍ਹਾਂ ਨੇ ਪੰਜਾਬੀ ਦੇ ਹਵਾਲੇ ਨਾਲ ਕੰਮ ਕੀਤਾ ਉਹ ਸਾਰਾ। ਔਰ ਉਹਦੇ ਨਾਲ ਫਿਰ ਇਹ ਕਿ ਪੰਜਾਬੀ ਜਿਹੜੇ ਫੰਕਸ਼ਨ ਹੁੰਦੇ ਸਨ ਜਿੰਨੇ ਉਹਦਾ ਰਿਵਾਈਵਲ ਉਹਨਾਂ ਨੂੰ ਵਾਪਸ ਮੋੜਨਾ ਉਹਨਾਂ ਨੂੰ ਲੈ ਕੇ ਆਣਾ ਤੇ ਫਿਰ ਦੂਜੀ ਵੱਡੀ ਇਹ ਗੱਲ ਸੀ ਕਿ ਉਹ ਓਨ ਕਰਦਾ ਸੀ। ਅੱਜ ਵੀ ਉਹ ਓਨ ਕਰਦਾ ਮੋਟਰਸਾਈਕਲ ਤੇ ਫਿਰਦਾ ਲੋਕਾਂ ਨੂੰ ਮਿਲਦਾ ਗੱਲਾਂ ਕਰਦਾ। ਸੋ ਗੁਰਮੀਤ ਦਾ ਇੱਕ ਬੜਾ ਹੀ ਸੋਹਣਾ ਪੰਜਾਬੀ ਦੇ ਹਵਾਲੇ ਨਾਲ ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਗੱਲਾਂ ਬਾਤਾਂ ਤੇ ਕਰਦੇ ਰਹਿੰਦੇ ਆ ਔਰ ਮੈਂ ਸਮਝਦਾ ਕਿ ਹੁਣ ਜਿਹੜੀ ਨਵੀਂ ਪੀੜ੍ਹੀ ਹੈ ਉਹ ਜਿਸ ਤਰ੍ਹਾਂ ਕੌਨਸ਼ੀਅਸ ਹੋ ਰਹੀ ਹੈ ਜਿੱਦਾਂ ਉਹ ਸਮਝ ਰਹੀ ਚੀਜ਼ਾਂ ਨੂੰ ਆਉਣ ਵਾਲੇ ਦਿਨਾਂ 'ਚ ਬਿਹਤਰੀ ਨਜ਼ਰ ਆਉਂਦੀ ਔਰ ਹਰ ਮੈਂ ਕਦੀ ਵੀ ਨੈਗੇਟਿਵ ਨਹੀਂ ਆਉਂਦਾ ਕਦੀ ਵੀ ਬੁਰਾ ਨਹੀਂ ਸੋਚਦਾ ਕਿ ਸ਼ਾਇਦ ਅੱਗੋਂ ਕੀ ਹੋਏਗਾ। ਹਮੇਸ਼ਾ ਚੰਗੇ ਵੱਲ ਨੂੰ ਲੋਕੀ ਵੱਧਦੇ ਨੇ ਲੇਕਿਨ ਉਹਨਾਂ ਦੇ ਫਾਰਮੈਟ ਬੜੇ ਮੁਖਤਲਿਫ ਹੁੰਦੇ। ਹਰ ਬੰਦਾ ਆਪਣੀ ਚਾਲ ਨਾਲ ਜਾਂਦਾ ਵਾ ਉਹਨੂੰ ਕਹਿੰਦੇ ਨੇ ਕਿ ਮੁਸ਼ਕਲ ਹੁੰਦਾ। ਕਈ ਲੋਕ ਕਹਿੰਦੇ ਨੇ ਕਿ ਜਿਹੜੇ ਫਰੌਨ ਨੇ ਹਰਾਮ ਬਣਾਏ ਮਿਸਰ ਦੇ ਵਿੱਚ ਉਹਦੇ 'ਚ ਵੀ ਇਹ ਲਿਖਿਆ ਕਿ ਮੇਰੀ ਨਵੀਂ ਨਸਲ ਬਦਤਮੀਜ਼ ਆ ਹੁਣ ਇਹ ਕਿਸੇ ਕੰਮ 'ਚ ਨਹੀਂ ਨਿਕਲੀ ਤੇ ਇਨਸਾਨ ਉਸ ਤੋਂ ਬਾਅਦ ਕਿੰਨੀ ਦੇਰ ਅੱਗੇ ਵਧਿਆ ਸ਼ਾਇਦ ਉਹਦੀ ਬਦਤਮੀਜ਼ੀ ਉਹਦਾ ਰਸਤਾ ਬਦਲਣਾ ਹੁੰਦਾ ਤੇ ਉਹ ਹਰ ਚੀਜ਼ ਆਪਣੇ ਰਸਤਿਆਂ ਦੇ ਨਾਲ ਰਸਤੇ ਬਦਲਦੀ ਅੱਗੇ ਵੱਧਦੀ ਰਹਿੰਦੀ ਹੈ ਤੇ ਉਹਨੂੰ ਰਾਹ ਵੀ ਦੇਣਾ ਚਾਹੀਦਾ ਕਿਉਂਕਿ ਕਹਿੰਦੇ ਨੇ ਕਿ ਦਰਿਆ ਜਦੋਂ ਗਲੇਸ਼ੀਅਰ ਤੋਂ ਜਾਂ ਬਾਗ ਪਹਾੜਾਂ ਤੋਂ ਤੁਰਦਾ ਨਾ ਉਹਨੇ ਕਦੀ ਕਿਸੇ ਨੂੰ ਇਹ ਨਹੀਂ ਪੁੱਛਿਆ ਕਿ ਮੇਰਾ ਸਮੁੰਦਰ ਤੱਕ ਜਾਣਾ ਰਸਤਾ ਕੀ ਹੈ ਉਹ ਰਸਤੇ ਬਣਾਉਂਦਾ ਚਲਾ ਜਾਂਦਾ ਤੇ ਬਿਲਕੁਲ ਹੀ ਹਰ ਜਿਹੜੀ ਪੀੜ੍ਹੀ ਹੈ ਨਾ ਉਹਦੇ ਕੋਲੇ ਤਾਕਤ ਮੌਜੂਦ ਹੁੰਦੀ ਕਿ ਉਹ ਆਪਣਾ ਰਸਤਾ ਮਿੱਥਦੀ ਤੇ ਉਹਨੂੰ ਰਾਹ ਵੀ ਦੇਣਾ ਚਾਹੀਦਾ। ਉਹ ਆਪਣੇ ਤਰੀਕੇ ਨਾਲ ਜਾਏਗੀ ਉਹ ਸਾਰੀਆਂ ਆਪਣੀਆਂ ਵੈਲਿਊਜ਼ ਨੂੰ ਲੈ ਕੇ ਜਾਏ। ਹਾਂ ਪਰ ਜ਼ਰੂਰੀ ਗੱਲ ਹੈ ਵੇ ਕਿ ਉਹਦੇ ਤੋਂ ਜਿਹੜੇ ਪਹਿਲੇ ਲੋਕ ਨੇ ਨਾ ਉਹਨੂੰ ਸਾਰੀ ਗੱਲ ਪੂਰੇ ਤਰੀਕੇ ਨਾਲ ਦੱਸ ਦੇਣ ਉਸ ਤੋਂ ਬਾਅਦ ਕਹਿ ਦੇਣ ਕਿ ਵੀ ਲਕਮ ਦੀਨਕਮ ਵਾਲੇ ਜਦੀ ਉਹ ਕਰਨਾ ਕਰ ਤੇਰੇ ਨਾਲ ਹੋ ਤੇ ਮੈਂ ਤੇ ਇਹਦਾ ਹੀ ਹਾਮੀ ਆ। ਔਰ ਸਾਡੇ ਖਾਸ ਕਰ ਜਿਹੜੀ ਲੈਲਪੁਰ ਦੀ ਧਰਤੀ ਦੇ ਵਿੱਚ ਇੱਕ ਤਸਵੀਰ ਹੈ ਉਹ ਇਹ ਹੈ ਕਿ ਇਹ ਜਿੱਥੇ ਗੱਲ ਕਰਦੇ ਨੇ ਤੇ ਫਿਰ ਉਸ ਗੱਲ ਦੇ ਨਾਲ ਜੁੜੇ ਵੀ ਰਹਿੰਦੇ। ਮੈਂ ਕਹਿੰਦਾ ਕਿ ਪੂਰਾ ਲੈਲਪੁਰ ਪੂਰਾ ਪੰਜਾਬ ਜਦੋਂ ਅਸੀਂ ਵੇਖਦੇ ਤੇ ਤਾਰੀਖ ਚ ਆਉਂਦਾ ਕਿ 1907 ਦਾ ਜਲਸਾ ਜਿਹੜਾ ਨਾ ਉਹ ਅਜੇ ਤੱਕ ਵੀ ਜਲਸਾ ਕਰਾ ਦਿੰਦਾ। 1907 ਵਾਲੇ ਕਿਸਾਨ ਇੱਥੇ ਇਕੱਠੇ ਹੋਏ ਸਨ ਤੇ ਜਦੋਂ ਦਿੱਲੀ ਜਾਣ ਤੇ ਉਦੋਂ ਵੀ 1907 ਹੀ ਆਉਂਦਾ ਤੇ ਉਹ ਇੱਥੇ ਦੇ ਧਰਤੀ ਦੇ ਵਿੱਚ ਇੱਥੇ ਦੇ ਪਾਣੀ ਦੇ ਵਿੱਚ ਇੱਕ ਤਸਵੀਰ ਹੈ ਕਹਿੰਦੇ ਨੇ ਵੀ ਕਲਰ ਦੀ ਇੱਟ ਪੱਕਦੀ ਨਹੀਂ ਤੇ ਪੱਕ ਜੇ ਤੇ ਹੋਰ ਟੁੱਟਦੀ ਫਿਰ ਅਸੀਂ ਕਲਰਾਠੀਆਂ ਜ਼ਮੀਨਾਂ ਦੇ ਤੇ ਕੌਡੇ ਪਾਣੀਆਂ ਦੇ ਲੋਕ ਪਰ ਸਾਡੀਆਂ ਹੈ ਨਹੀਂ ਗੱਲਾਂ ਬਾਤਾਂ ਉਹ ਧਰਤੀ ਦੇ ਨਾਲ ਜੁੜੀਆਂ ਹੋਈਆਂ ਨੇ। ਸਾਡੇ ਕੋਲ ਬੜੇ ਸਾਰੇ ਨਾਂ ਨੇ ਸਾਰੇ ਸ਼ਹਿਰ ਸਾਡੇ ਆਪਣੇ ਪਰ ਅਸੀਂ ਜਿੱਥੇ ਵਸਨੇ ਆ ਨਾ ਅਸੀਂ ਉਹਦੇ ਗੁਣ ਗਾਣੇ ਤੇ ਇਹ ਇੱਥੇ ਜਿਹੜਾ ਨਾ ਆਰਟ ਹੋਵੇ ਕੋਈ ਜਿੱਦਾਂ ਅੱਗੇ ਆਰਟ ਦੀ ਬੜੀ ਗੱਲ ਕੀਤੀ ਗੁਲਸ਼ਨ ਜੀ ਨੇ ਤੇ ਸਾਡੇ ਵੱਲ ਜਿਹੜਾ ਆਰਟ ਦੀ ਖੋਲ੍ਹ ਨਾ ਉਹ ਸ਼ਾਇਦ ਇਹ ਵੀ ਹੈ ਕਿ ਅਸੀਂ ਕਦੀ ਕਿਸੇ ਨੂੰ ਬੁਰਾ ਨਹੀਂ ਸਮਝਿਆ ਅਸੀਂ ਕਦੀ ਕਿਸੇ ਨੂੰ ਘੱਟ ਨਹੀਂ ਸਮਝਿਆ ਜੇ ਕੋਈ ਗੱਲ ਕਰਦਾ ਤੇ ਉਹਦਾ ਗੁੱਸਾ ਨਹੀਂ ਕਰਦੇ ਵੀ ਉਹ ਵੀ ਇਨਸਾਨ ਹੈ ਯਾਰ ਹਾਸੇ ਦੀ ਗੱਲ ਕੀਤੀ ਤੇ ਹੱਸਣਾ ਇੱਕ ਨਾਰਮਲ ਜਿਹੜਾ ਨਾ ਮੈਂਟਲ ਕੰਡੀਸ਼ਨ ਹੈ ਇੱਕ ਨਾਰਮਲ ਦਿਮਾਗ ਜਿਹੜਾ ਹੈ ਉਹ ਹੱਸਣ ਵਾਲੀ ਗੱਲ ਤੇ ਹੱਸੇਗਾ ਉਹ ਆਪਣੀ ਕੋਈ ਇੱਜ਼ਤ ਬਿਜ਼ਤੀ ਦਾ ਉਸਰਾ ਮਸਲਾ ਨਹੀਂ ਬਣਾਏਗਾ। ਤੇ ਇਸ ਤੋਂ ਸਾਡੀ ਇਸ ਸ਼ਹਿਰ ਦੇ ਵਿੱਚ ਔਰ ਇੱਥੇ ਹੁਣ ਬੈਠਿਆ ਗੱਲ ਕਰਨੀ ਚਾਹੀਦੀ ਕਿ 1947 ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਪੰਜਾਬੀ ਦਾ ਨਾਵਲ ਲਿਖਣ ਵਾਲਾ ਬੰਦਾ ਉਹ ਲੈਲਪੁਰ ਦਾ ਅਫਜ਼ਲ ਅਹਿਸਨ ਹੁੰਦਾ ਜਿਹਨੇ ਸ਼ਾਹ ਮੁਖੀ ਚ ਪਹਿਲਾਂ ਲਿਖਿਆ। ਫਿਰ ਪਹਿਲਾ ਕਹਾਣੀਕਾਰ ਜਿਹੜਾ ਅਫਸਾਨਾ ਨਿਗਾਰ ਪੰਜਾਬੀ ਦਾ ਉਹ ਯੂਸਫ ਫਜ਼ਲੁੱਦੀਨ ਨੇ ਉਹ ਵੀ ਲੈਲਪੁਰ ਤੇ ਮੈਂ 1934 ਦਾ ਗਵਰਨਮੈਂਟ ਕਾਲਜ ਲੈਲਪੁਰ ਦਾ ਬੱਚਿਆਂ ਦਾ ਕਾਲਜਾਂ ਵਿੱਚ ਮੈਗਜ਼ੀਨ ਨਹੀਂ ਨਿਕਲਦਾ ਮੁਖਤਲਿਫ ਨਾਮਾਂ ਤੋਂ ਤੇ ਸਾਡੇ ਗਵਰਨਮੈਂਟ ਕਾਲਜ ਦੇ ਵਿੱਚ ਨਾ ਜਿਹੜਾ ਨਿਕਲਦਾ ਸੀ ਨਾ ਮੈਗਜ਼ੀਨ ਉਹਦਾ ਨਾਮ ਰੋਸ਼ਨੀ ਸੀ ਤੇ ਅੰਗਰੇਜ਼ ਉਹਦੇ ਚ ਨਾ 4 ਪੋਰਸ਼ਨ ਸਨ ਇੱਕ ਉਰਦੂ ਦਾ ਇੱਕ ਅੰਗਰੇਜ਼ੀ ਦਾ ਇੱਕ ਹਿੰਦੀ ਦਾ ਤੇ ਇੱਕ ਪੰਜਾਬੀ ਦਾ ਤੇ ਉਹਦੇ ਵਿੱਚ ਉਰਦੂ ਵਾਲੇ ਦਾ ਨਾਮ ਰੋਸ਼ਨੀ ਸੀ ਤੇ ਇੰਗਲਿਸ਼ ਦਾ ਬੀਕਰ ਸੀ ਤੇ ਜਿਹੜਾ ਪੰਜਾਬੀ ਵਾਲਾ ਸੀ ਨਾ ਉਹਦਾ ਨਾਮ ਚਾਨਣ ਸੀ ਤੇ ਉਹ ਚਾਨਣ 1934 ਦਾ ਇੱਕ ਰਸਾਲਾ ਮੈਂ ਵੇਖਿਆ ਤੇ ਉਹਦੇ ਵਿੱਚ ਨਾ ਉਹਨਾਂ ਨੇ ਜਿਹੜਾ ਨੰਬਰ ਕੱਢਿਆ ਨਾ 1934 ਚ ਉਸ ਨੰਬਰ ਦਾ ਉਹਨਾਂ ਨੇ ਨਾਮ ਮਾਤ ਬੋਲੀ ਨੰਬਰ ਰੱਖਿਆ। 1934 ਚ ਲੈਲਪੁਰ ਦੇ ਨੌਜਵਾਨ ਮਾਂ ਬੋਲੀ ਨਾਲ ਜੁੜੇ ਔਰ ਉਹ ਗਵਰਨਮੈਂਟ ਕਾਲਜ ਪੂਰਾ ਉਹਦੇ ਤੇ ਤਸਵੀਰ ਬਣੀ ਹੋਈ ਹੈ ਕਿ ਇੱਕ ਮਾਂ ਆ ਬਣੀ ਹੋਈ ਮੈਂ ਸ਼ੇਅਰ ਵੀ ਕਰ ਸਕਦਾ
ਉਹ ਮਾਂ ਬਣੀ ਹੈ ਕੁਈਨ ਸੌਰੀ ਹਿੰਦ ਮਾਂ ਆ ਤੇ ਉਹਦੀ ਝੋਲੀ ਵਿੱਚ ਬੱਚੇ ਬੈਠੇ ਹੋਏ ਆ ਔਰ ਉਹਨਾਂ ਬੱਚਿਆਂ ਦੇ ਸਿਰਾਂ ਤੇ ਜਿਹੜੀਆਂ ਟੋਪੀਆਂ ਪਾਈਆਂ ਹੋਈਆਂ ਨੇ ਇੱਕ ਤੇ ਮੁਸਲਮਾਨ ਇੱਕ ਤੇ ਹਿੰਦੂ ਇੱਕ ਤੇ ਸਿੱਖ ਟੋਪੀ ਹੈ ਤੇ ਉਹ ਕਹਿੰਦੇ ਕਿ ਮਾਂ ਹੈ ਤਾਂ ਅਸੀਂ ਇਹਦੇ ਸਾਰੇ ਉਹਨੂੰ ਪੰਜਾਬੀ ਮਾਂ ਬਣਾ ਕੇ ਤੇ ਉਹ 1934 ਦੀ ਗੱਲ ਹੈ ਕਿ ਜਦੋਂ ਬੱਚੇ ਆਪਣੀ ਮਾਂ ਬੋਲੀ ਦੇ ਬਾਰੇ ਲਿਖ ਰਹੇ ਇਹ ਕੋਈ ਅੱਜ ਦਾ ਨਵਾਂ ਟ੍ਰੈਂਡ ਬਹੁਤ ਸਾਰੇ ਲੋਕਾਂ ਦਾ ਮੈਂ ਮਜ਼ਾਕ ਦੀ ਗੱਲ ਕੀਤੀ ਕੱਢਣਾ ਚਾਹੁੰਦਾ ਕਿ ਇਸ ਦੇ ਥਾਂ ਦੇ ਨਾਲ ਜੁੜਿਆ ਹੋਇਆ ਔਰ ਫਿਰ ਮਜ਼ੇ ਦੀ ਗੱਲ ਇਹ ਹੈ ਕਿ ਜਿਹੜਾ 1934 ਚ ਬੱਚਾ ਪੰਜਾਬੀ ਲਿਖ ਰਿਹਾ ਹੈ ਨਾ ਮੈਂ ਕੋਈ ਪ੍ਰੈਜੁਡਿਸ ਨਹੀਂ ਆ ਮੈਂ ਕਿਸੇ ਦਾ ਕੋਈ ਵਾਅਦਾ ਘਾਟਾ ਨਹੀਂ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ 1934 ਚ ਜਿਹੜਾ ਬੱਚਾ ਪੰਜਾਬੀ ਲਿਖ ਰਿਹਾ ਨਾ ਉਹ ਐਸੀ ਸ਼ਾਹਮੁਖੀ ਚ ਲਿਖ ਰਿਹਾ ਸ਼ਾਹਮੁਖੀ ਚ ਲਿਖ ਉਹਦਾ ਨਾਮ ਵਧਾਵਾ ਸਿੰਘ ਰੰਧਾਵਾ ਹੈ ਤੇ ਲੇਖ ਉਹ ਐਸੀ ਸ਼ਾਹਮੁਖੀ ਚ ਰਿਹਾ ਔਰ ਉਹ ਮੌਜੂਦ ਹੈ ਡਾਕੂਮੈਂਟ ਉਹ ਕੋਈ ਲਗਾਈ ਹੋਈ ਗੱਲ ਸੋ ਜਿਹੜੀ ਧਰਤੀ ਦੀ ਤਸਵੀਰ ਹੁੰਦੀ ਹੈ ਉਹਦੇ ਨਾਲ ਜੁੜੇ ਹੋਏ ਲੋਕ ਹੁੰਦੇ ਨੇ ਉਹ ਉਸ ਥਾਂ ਦਾ ਜਿਹੜਾ ਚੱਲਦਾ ਇੱਕ ਸਿਸਟਮ ਹੈ ਉਹਦੀਆਂ ਲੰਮੀਆਂ ਰੂਟਸ ਨੇ ਉਹ ਸ਼ੁਰੂ ਤੋਂ ਜਿਹੜਾ ਨਾ ਚੱਲਦਾ ਚਲਾ ਆ ਰਿਹਾ ਤੇ ਮੈਂ ਸਮਝਦਾ ਕਿ ਉਹ ਇਹ ਪਿੱਪਲ ਦੇ ਰੁੱਖ ਵਰਗਾ ਕਿ ਉਹਦੇ ਟਹਿਣੇ ਥੱਲੇ ਲੱਗਦੇ ਨੇ ਤੇ ਉਹਦਾ ਅਸੀਂ ਅਸਲੀ ਮੁੱਢ ਭੁੱਲਦੇ ਜਾਂਦੇ ਹਰ ਮੁੱਢ ਉਹਦਾ ਮੁੱਢ ਹੈ ਤੇ ਇਹ ਜਿਸ ਤਰ੍ਹਾਂ ਉਹਨੇ ਸਾਰੇ ਸਾਡੇ ਜੋ ਨੌਜਵਾਨ ਜਿੱਦਾਂ ਇਹ ਕਰਦੇ ਪਏ ਨੇ ਇਹ ਉਸੇ ਪਿੱਪਲ ਦੇ ਮੁੱਢ ਨੇ ਪਰ ਹੁਣ ਸਾਨੂੰ ਸਿਆਣ ਆਸਤਾ ਆਸਤਾ ਭੁੱਲ ਜੇਗੀ ਕਿ ਕੌਣ ਪਹਿਲਾ ਮੁੱਢ ਕੌਣ ਇਹ ਹੋਣੀ ਨਹੀਂ ਚਾਹੀਦੀ ਪਹਿਲਾ ਦੂਜਾ ਚੰਗਾ ਮਾੜਾ ਇਹ ਨਹੀਂ ਹੋਣਾ ਚਾਹੀਦਾ ਮਤਲਬ ਕਿ ਸੇਵਾ ਕਰ ਹਾਂਜੀ ਉਹ ਸਾਡੇ ਜਿਹੜੇ ਬੂਟੇ ਨੇ ਮੋੜ ਦਾ ਜਾਂ ਪਿੱਪਲ ਦਾ ਬੂਟਾ ਉਹਦੀ ਇਹੀ ਵੱਡੀ ਗੱਲ ਹੈ ਕਿ ਜੇ ਉਹ ਮਿਡ ਰਾਂਝਾ ਚ ਲੱਗਾ ਬੋਰਡ ਹੈ ਨਾ ਉਹਦਾ ਤੁਸੀਂ ਪਹਿਲਾ ਮੁੱਢ ਉਹ ਦੱਸਣਾ ਹੀ ਨਹੀਂ ਚਾਹੁੰਦਾ ਕਿ ਉਹ ਕਹਿੰਦਾ ਸਾਰੇ ਇੱਕੋ ਜਿਹੇ ਨੇ ਇਹਦੇ ਚ ਕੋਈ ਕਿੱਦਾਂ ਕਹਿ ਸਕਦਾ ਕਿ 100 ਸਾਲ ਪਹਿਲਾਂ ਜੰਮਿਆ ਬੰਦਾ ਅਕਲਮੰਦ ਹੈ ਤੇ ਅੱਜ ਵਾਲਾ ਅਕਲਮੰਦ ਨਹੀਂ ਜਾਂ ਅੱਜ ਵਾਲਾ ਅਕਲਮੰਦ ਹੈ 100 ਸਾਲ ਵਾਲਾ ਪਹਿਲਾਂ ਨਹੀਂ ਇਦਾਂ ਨਹੀਂ ਖੁਦਾ ਨੇ ਇਸੇ ਤਰ੍ਹਾਂ ਇਹ ਤਕਸੀਮ ਵਿੱਚ ਚੱਲਦੀ ਰਹਿੰਦੀ ਹੈ ਤੇ ਸਾਡੀ ਜਿਹੜੀ ਧਰਤੀ ਦੇ ਰੁੱਖ ਨੇ ਉਹ ਵੀ ਸਾਨੂੰ ਇਸੇ ਤਰ੍ਹਾਂ ਹੀ ਦੱਸਦੇ ਨੇ ਕਿ ਅਸੀਂ ਜਗ੍ਹਾ ਇੱਕ ਦੂਜੇ ਨੂੰ ਦਿੰਦੇ ਆ ਉਹਦੀ ਰਿਸਪੈਕਟ ਦੇ ਨਾਲ ਸੋ ਇਹ ਸਾਡੀ ਤੇ ਇਹੀ ਗੱਲਬਾਤ ਹੈ ਬਾਕੀ ਗੱਲਾਂ ਬਾਤਾਂ ਕਰਦਾ ਗੁਰਮੀਤ ਸਿੰਘ ਸਾਹਿਬ ਨਾਲ ਗੱਲ ਕਰਦੇ ਹਾਂ ਜੀ ਸਾਡੇ ਪਾਕਿਸਤਾਨ ਦੇ ਸਭ ਤੋਂ ਲੰਬੇ ਸਰਦਾਰ ਉਹਨਾਂ ਦਾ ਆਪਣੇ ਬਾਰੇ ਚ ਵੀ ਦੱਸਿਓ ਜੀ ਹਾਂਜੀ ਇਹ ਵੀ ਪੱਖ ਹੈ ਕਿ ਜੀ ਆਇਡੈਂਟੀਟੀ ਦੀ ਜਦੋਂ ਗੱਲ ਆਉਂਦੀ ਹੈ ਜਦੋਂ ਪਛਾਣ ਦੀ ਗੱਲ ਤੇ ਵੱਖਰੀਆਂ ਵੱਖਰੀਆਂ ਪਛਾਣਾਂ ਨੇ ਕਿ ਸਭ ਤੋਂ ਲੰਬਾ ਸਿੱਖ ਹੈ ਵੀ ਰੱਬ ਦੀ ਦੇਣ ਹੈ ਰੱਬ ਦੀ ਰੱਬ ਦੀ ਦੇਣ ਹੈ ਤੇ ਇਹ ਵੀ ਹੈ ਜਿਹੜੇ ਪਹਿਲਾਂ ਕਹਿ ਜਿਹੜਾ ਕਿ ਪਹਿਲਾ ਮੁੱਢ ਵੈਸੇ ਕਿਹੜਾ ਹੁੰਦਾ ਪਰ ਮੈਨੂੰ ਇਹ ਆਜ਼ਾਦ ਵੀ ਹੈ ਕਿ ਪਹਿਲਾ ਪਾਕਿਸਤਾਨ ਦਾ ਸਿੱਖ ਸੀ ਜਿਹੜਾ ਰੇਡੀਓ ਤੇ ਆਇਆ ਜਿਹਨੇ ਪੰਜਾਬੀ ਔਰ ਉਦੋਂ FM ਚੱਲਦੇ ਹੁੰਦੇ ਸਨ ਤੇ FM ਨਾਲ ਸਾਡੇ ਕੋਲ ਸੀ FM 89 ਅੰਗਰੇਜ਼ੀ ਦਾ ਚੈਨਲ ਸੀ ਉਹਦੇ ਚ ਇੱਕੋ ਹੀ ਪੰਜਾਬੀ ਸ਼ੋਅ ਸੀ ਤੇ ਉਹ ਪਹਿਲਾਂ ਮੈਂ ਫੈਸਲਾਬਾਦ ਤੋਂ ਸ਼ੁਰੂ ਕੀਤਾ ਫਿਰ ਲਾਹੌਰ ਗਿਆ ਫਿਰ ਇਸਲਾਮਾਬਾਦ ਫਿਰ ਕਰਾਚੀ ਫਿਰ ਨੈਸ਼ਨਲ ਵਾਈਡ ਹੋ ਗਿਆ ਉਹਨੂੰ ਵੇਖ ਕੇ ਫਿਰ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਕਿ ਯਾਰ ਤੇਰਾ ਸ਼ੋਅ ਜਿਹੜਾ ਅੰਮ੍ਰਿਤਸਰ ਸੁਣਿਆ ਜਾਂਦਾ ਤੇ ਤੂੰ ਟੀਵੀ ਚੈਨਲ ਵੀ ਜੁਆਇਨ ਕਰ ਫਿਰ ਪੰਜਾਬ ਟੀਵੀ ਜੁਆਇਨ ਕੀਤਾ ਇਸ ਤਰ੍ਹਾਂ ਕਰਦੇ ਕਰਦੇ ਟੀਵੀ ਦਾ ਇੱਕ ਚੱਕਰ ਚੱਲ ਗਿਆ ਪਰ ਮੇਰੀ ਮਾਂ ਦਾ ਕਹਿਣਾ ਸੀ ਤੇ ਮੇਰੇ ਹਰਕਤਾਂ ਤੋਂ ਕਹਿਣਾ ਸੀ ਕਿ ਮੈਂ ਫਰੰਟਲ ਆ ਫਿਰਦਾ ਰਹਿਣਾ ਐਵੇਂ ਘਰੋਂ ਨਿਕਲ ਜਾਣਾ 20 ਦਿਨ ਲਈ 15 ਦਿਨ ਲਈ ਤੇ ਉਹ ਇੱਕ ਖਾਹਿਸ਼ ਸੀ ਜਿਹੜੀ ਐਕਸਪਲੋਰ ਕਰਨ ਦੀ ਕਿ ਖੋਜਣਾ ਕਿ ਯਾਰ ਹੈ ਕੀ ਹੈ ਇਸ ਤੋਂ ਅਗਲੀ ਪਹਾੜੀ ਤੇ ਕੀ ਹੈ ਇਸ ਤੋਂ ਅੱਗੇ ਕੀ ਹੈ ਇਸ ਤੋਂ ਅੱਗੇ ਕੀ ਹੈ ਉਹਨੇ ਮੈਨੂੰ ਖੋਜੀ ਜਿਹਾ ਬਣਾ ਛੱਡਿਆ ਉਹਨੂੰ ਫਿਰਨ ਤੁਰਨ ਵਾਲਾ ਬਣਾ ਛੱਡਿਆ ਮਾਂ ਨੇ ਸਹੀ ਕਿਹਾ ਸੀ ਫਰੰਟਲ ਔਰ ਅੱਜ ਮੇਰਾ ਕਾਰੋਬਾਰ ਵੀ ਫਰੰਟਲ ਦੇ ਨਾਲ ਹੀ ਹੈ ਮਤਲਬ ਮੈਂ ਯਾਤਰਾ ਤੇ ਕੰਮ ਕਰਨਾ ਲੋਕਾਂ ਨੂੰ ਫਰਾਨਾ ਵਾ ਲੋਕਾਂ ਦੇ ਨਾਲ ਨਿਕਲਣਾ ਵਾ ਔਰ ਆ ਜਿਹੜੀ ਭਾਈ ਨੇ ਗੱਲ ਕੀਤੀ ਹੈ ਬੇਸਿਕਲੀ ਪੰਜਾਬ ਲਈ ਕਈ ਰੀਤੀ ਪੰਜਾਬੀ ਦੀ ਗੱਲ ਕਰਨ ਲੱਗੇ ਆ ਅਸੀਂ ਆਪਣੇ ਸ਼ੋਭਿਆਂ ਨੂੰ ਪੰਜਾਬੀ ਚ ਕਰ ਸਕਦੇ ਹਾਂ ਸਿਰਫ ਕਈ ਜਣਾ ਕਿ ਪੰਜਾਬੀ ਜ਼ੁਬਾਨ ਲਈ ਕੰਮ ਕਰਨੇ ਆ ਮੈਂ ਆਪਣਾ ਸ਼ੋਭਾ ਰੱਖਿਆ ਮੈਂ ਵਿਰਸੇ ਦੇ ਉੱਤੇ ਕੰਮ ਕਰਦਾ ਤੇ ਵਿਰਸੇ ਤੇ ਜਦੋਂ ਕੰਮ ਕਰਦਾ ਜਿਸ ਪਲੇਟਫਾਰਮ ਤੇ ਕਰਦਾ ਜਿੱਥੇ ਵੀ ਜਾਣਾ ਮੈਂ ਕੋਸ਼ਿਸ਼ ਕਰਦਾ ਕਿ ਆਪਣੀ ਮਾਂ ਬੋਲੀ ਦੇ ਨਾਲ ਹੀ ਲੋਕਾਂ ਨੂੰ ਆਪਣਾ ਆਪ ਦੱਸਾਂ ਆਪਣੇ ਵਿਰਸੇ ਬਾਰੇ ਗੱਲਬਾਤ ਕਰਾਂ ਉਹਦੀ ਖੋਜ ਕੱਢਾਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸਲ ਚ ਹੈ ਕੀ ਸੋ ਇਹ ਮੇਰਾ ਕੰਮ ਬਹੁਤ ਵੱਡਾ ਤਾਂ ਨਹੀਂ ਪਰ ਮੈਂ ਕਹਾਂਗਾ ਕੋਸ਼ਿਸ਼ ਕਰਨ ਡਿਆ ਕਿ ਪਾਕਿਸਤਾਨ ਦੇ ਟੂਰਿਜ਼ਮ ਦੇ ਉੱਤੇ ਕੰਮ ਕਰਾਂ ਵਾਹ ਇਹ ਵੱਡਾ ਕੰਮ ਹਾਂਜੀ ਅੱਛਾ ਜੀ ਹੁਣ ਹੰਜਰਾ ਸਾਹਿਬ ਮੈਂ ਪੀਣਾ ਵੀ ਸੁਰਿਆ ਸਾਹਿਬ ਬੈਠੇ ਨੇ ਚੱਠਾ ਸਾਹਿਬ ਬੈਠੇ ਨੇ ਸਰਦਾਰ ਜੀ ਬੈਠੇ ਨੇ ਇਹਨਾਂ ਦੇ ਸਾਰਿਆਂ ਦੇ ਸਾਹਮਣੇ ਹੁੰਦਿਆਂ ਹੋਇਆਂ ਬੋਲਣਾ ਕਸੂਰੇ ਨੂੰ ਲੋਕ ਖੂਨ ਵਾਲੀ ਗੱਲ ਹੈ ਤੇ ਘਾਟਾ ਇਹਨੇ ਫਿਰ ਨਹੀਂ ਪਾਣਾ ਇਹ ਗੱਲ ਕਰਕੇ ਇਹ ਕਹਿਣਾ ਹੁੰਦਾ ਫਿਰ ਸ਼ੁਰੂ ਨਹੀਂ ਉਹ ਵੀ ਗੱਲ ਭੁੱਲ ਜਾਂਦੀ ਸੁਰਿਆ ਤੇਰੇ ਲਾਗੇ ਤੇਰਾ ਆਉਣਾ ਹੀ ਬੜਾ ਡਾਡਾ ਹੋਰ ਹਾਂ ਆਉਣਾ ਡਾਡਾ ਪਰ ਗੱਲ ਇਹ ਨਾ ਕਿ ਸਾਰੇ ਭਰਾ ਰਲ ਕੇ ਬੈਠੇ ਆ ਮੈਂ ਪਹਿਲੇ ਗੱਲ ਕਰਦੇ ਪਏ ਸ਼ੁਰੂ ਕਿ ਸਾਨੂੰ ਸਾਡੀ ਮਾਂ ਜੋੜਦੀ ਪਈ ਹੈ ਸਾਡੀ ਬੋਲੀ ਜੋੜਦੀ ਪਈ ਹੈ ਕਿਉਂਕਿ ਮੇਰਾ ਵੀ ਸਬੱਬ ਇਹ ਸੀ ਸ਼ੁਰੂ ਤੋਂ
ਕਿ ਮੈਂ ਪੰਜਾਬੀ ਬੋਲੀ ਲਈ ਬੋਲਦਾ ਤੇ ਲੋਕੀ ਪੰਜਾਬੀ ਬੋਲਦੇ ਆ, ਮੈਂ ਬੋਲੀ ਲਈ ਬੋਲਦਾ। ਵਾਹ ਵਾਹ ਵਾਹ। ਤੇ ਉਹ ਉਥੋਂ ਕਰਦਿਆਂ ਚਲੋ ਉਹਦੀ ਮਾਂ ਬੋਲੀ ਦੀ ਵਜ੍ਹਾ ਤੋਂ ਇੱਜ਼ਤ ਮਿਲੀ ਆਈ, ਤੁਹਾਡੇ ਸਾਰੇ ਭਰਾਵਾਂ ਦੇ ਨਾਲ ਬਹਿਣ ਦਾ ਜਿਹੜਾ ਸ਼ਰਫ ਹਾਸਲ ਹੋਇਆ ਮੈਨੂੰ। ਤੇ ਇਹ ਸਾਡੀ ਮਾਂ ਸਾਨੂੰ ਜੋੜ ਰਹੀ ਹੈ ਆਪਸ ਦੇ ਵਿੱਚ। ਅੱਡ ਹਿੰਦੁਸਤਾਨ ਤੋਂ ਯੂਪੀ ਜੀਪੀ ਵੀ ਹੋਇਆ ਸੀ, ਬੰਬੇ ਵੀ ਹੋਇਆ ਸੀ, ਦਿੱਲੀ ਵੀ ਹੋਇਆ ਸੀ, ਉਧਰਲੇ ਪਾਸੇ ਖਿੱਚ ਨਹੀਂ ਨਾ ਪੈਂਦੀ, ਉਹ ਤੇ ਨਹੀਂ ਪੈਂਦੀ। ਸਾਡੀ ਬੋਲੀ ਜਿਹੜੀ ਹੈ ਉਹਦਾ ਰਹਿ ਜਾਂਦੀ ਜੁਮਲਾ। ਤਾਂ ਉਹ ਚੀਜ਼ ਹੈ। ਬਾਕੀ ਜਿਹੜੇ ਸਾਡੇ ਅੱਜ ਕੱਲ੍ਹ ਰਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੇ ਜਿੰਨੇ ਵੀ ਭਰਾ ਕੰਮ ਕਰ ਰਹੇ ਨੇ, ਪਿਛਲੇ ਦਿਨਾਂ ਦੇ ਵਿੱਚ ਕਾਨਫਰੰਸ ਵੀ ਹੋਈ ਹੈ, ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਹੁਣ ਸਮਾਂ, ਹੁਣ ਦੌਰ ਉਹ ਹੈ ਕਿ ਸਾਨੂੰ ਇੱਕ ਬੰਦੇ ਨੂੰ ਇੱਕ ਅਦਾਰਾ ਬਣ ਕੇ ਕੰਮ ਕਰਨਾ ਚਾਹੀਦਾ, ਕਿ ਆਪਣੇ ਆਪ ਦੇ ਵਿੱਚ ਇੱਕ ਅਦਾਰਾ ਹੋਵੇ, ਆਪਣੇ ਆਪ ਦੇ ਵਿੱਚ ਉਹ ਐਡਾ ਕੰਮ ਕਰ ਜਾਵੇ ਕਿ ਪਿਛਾਂ ਜਿਹੜੀ ਨਸਲ ਹੈਗੀ ਉਹਦੀਆਂ ਮਿਸਾਲਾਂ ਦੇ। ਦੂਜੀ ਗੱਲ ਸਾਂਝ ਦੀ, ਸਾਡੇ ਕੋਲ ਆ ਭਾਜੀ ਬੈਠੇ ਨੇ ਗੁਰਸ਼ਮਸ਼ੇਰ ਸਾਹਿਬ, ਚਟਾ ਸਾਹਿਬ ਦੇ ਨਾਲ ਆਏ ਨੇ, ਤੇ ਸਾਨੂੰ ਪੁਲ ਬਣਨਾ ਚਾਹੀਦਾ, ਸਾਨੂੰ ਦਫਾੜ ਨਹੀਂ ਪਾਉਣਾ ਚਾਹੀਦਾ, ਸਾਨੂੰ ਜਿਹੜਾ ਪ੍ਰੇਮ ਹੈ ਪਿਆਰ ਹੈ ਸਾਨੂੰ ਵਧਾਉਣਾ ਚਾਹੀਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਸ਼ਾ ਕਰਨੀ ਚਾਹੀਦੀ ਕਿ ਜਿਹੜੇ ਬਾਰਡਰ ਨੇ ਉਹ ਚੁੱਕੇ ਜਾਣ, ਜਿਵੇਂ ਬਾਕੀ ਦੁਨੀਆ ਮਿਲਦੀ ਗਲਦੀ ਹੈ, ਅਸੀਂ ਵੀ ਉੱਤੇ ਜਾਈਏ, ਕਿਉਂਕਿ ਇਹ ਨਿਤ ਰੋਜ਼ ਸਾਡੇ ਕੋਲ ਆਏ ਰਹਿੰਦੇ, ਸਾਥੋਂ ਜ਼ਮੀਨ ਦਾ ਕੋਈ ਨਹੀਂ, ਸਾਡਾ ਮੁੜ ਕੇ ਦਿਲ ਥੋੜਾ ਹੁੰਦਾ ਹੈ ਨਾ, ਇਹ ਬੜਾ ਸਿਆਪਾ ਸਾਡੇ ਵਾਸਤੇ, ਠੀਕ ਹੈ ਨਾ, ਸਾਡਾ ਵੀ ਦਿਲ ਕਰਦਾ। ਤੇ ਮਿਹਰਬਾਨੀ ਹੈ ਜੇ ਕੋਈ ਵੱਡਾ ਬੰਦਾ ਸਾਡੀ ਗੱਲ ਸੁਣਦਾ ਪਿਆ, ਭਗਵੰਤ ਮਾਨ ਵਰਗਾ ਚੌਧਰੀ, ਤੇਰੀ ਮਿਹਰਬਾਨੀ, ਸਾਨੂੰ ਕੋਈ 5-7 ਵੀਜ਼ੇ ਦੇ, ਅਸੀਂ ਵੀ ਆਈਏ ਅੱਲਾ ਦੇ ਵਾਲੇ ਕਰਨੀ ਪੈਣੀ। ਅੱਛਾ ਜੀ, ਮੇਰੇ ਵਾਲਦ ਸਾਹਿਬ ਵੀ ਬੈਠੇ ਤੇ ਆ ਰਾਣਾ ਸਾਹਿਬ ਨੂੰ ਦਿਓ ਜੀ। ਰਾਣਾ ਸਾਹਿਬ ਨੂੰ ਗੱਲ ਤੁਸੀਂ ਤੋਰਨੀ। ਅੱਛਾ ਨਾ, ਇੱਕ ਚੀਜ਼ ਤਾਂ ਹਲੇ ਤੱਕ ਜਿਹੜਾ ਨਾ ਮਿਸਿੰਗ ਹੈ, ਜਿਹੜਾ ਮੈਂ ਜਾਇਜ਼ਾ ਲਿਆ ਵਾ ਕਿ ਸਾਡੇ ਨਾ ਲੋਕੀ ਹਲੇ ਤੱਕ ਪੰਜਾਬੀ 'ਚ ਜਾਂ ਤਾਂ ਉਹ ਸਿਟਕਾਮ ਜੇ ਕਰ ਰਹੇ ਆ ਜਾਂ ਕੁਝ ਜਿਹੜਾ ਵਾ ਵੀ ਕੁਝ ਗੱਲ ਕਰ ਰਹੇ ਆ। ਹੁਣ ਪੰਜਾਬੀ ਫੂਡ ਵਲੌਗਿੰਗ ਦਾ ਕੋਈ ਚੈਨਲ, ਕੋਈ ਪੇਜ ਤਕੜਾ ਨਹੀਂ ਯਾਰ, ਬੜੀ ਅਪਰਚੂਨਿਟੀ ਹੈ। ਫਿਰ ਪੰਜਾਬੀ 'ਚ ਟਰੈਵਲ 'ਚ ਜਿਹੜਾ ਵਾ ਕੋਈ ਹਲੇ ਨਹੀਂ, ਔਰ ਫਿਰ ਇੰਨੀ ਵੱਡੀ ਆਡੀਅנס ਆ ਕਿ ਮੈਂ ਦੇਖਿਆ ਕਿ ਜਿਹੜੇ ਬੰਦਿਆਂ ਨੇ 2 ਸਾਲ ਪਹਿਲੇ YouTube ਤੇ ਚੈਨਲ ਸ਼ੁਰੂ ਕੀਤੇ ਆ ਨਾ, ਉਹਨਾਂ ਦੀ ਉਰਦੂ ਵਾਲੇ ਜਿਹੜੇ 7-7 ਸਾਲ ਤੋਂ ਬਹੁਤ ਪੜ੍ਹੇ ਲਿਖੇ ਬੰਦੇ, ਉਹਨਾਂ ਤੋਂ ਜ਼ਿਆਦਾ ਆਡੀਅנס ਆ ਇਸ ਟਾਈਮ ਪੰਜਾਬੀ 'ਚ ਗੱਲ ਕਰਨੇ ਵਾਲਿਆਂ ਦੀ। ਅਗਰ ਯਾਨੀ ਕਿ ਸੰਜੀਦਾ ਬੰਦੇ ਯਾਨੀ ਕਿ ਜਿਹੜਾ ਵਾ ਨਾ ਆਣ, ਚਲੋ ਯਾਰ ਜ਼ੁਬਾਨ ਲਈ ਨਹੀਂ, ਬਿਜ਼ਨਸ ਸਮਝ ਕੇ ਆ ਜਾਓ, ਹੈਂ ਦਿਹਾੜੀ ਤੇ ਆ ਜਾਓ, ਰੁਜ਼ਗਾਰ ਤੇ ਆ ਜਾਓ, ਇਹਦੇ 'ਚ ਬੜਾ ਹੀ ਮੌਕਾ ਵਾ, ਬੜੀ ਅਪਰਚੂਨਿਟੀ। ਗੱਲ ਇਹ ਨਾ ਕਿ ਸਾਡੀ ਪੰਜਾਬੀ ਅਸੀਂ ਸਮਝਦੇ ਨਹੀਂ ਹਾਂ। ਰਾਣਾ ਸਾਹਿਬ ਉਹ ਵਿਕਦੀ ਹੈ, 300 ਕਰੋੜ ਦੀ ਮੌਜ ਵਿਕੀ ਹੈ, ਸਭ ਤੋਂ ਵੱਡੀ ਮਾਰਕੀਟ। ਤਾਂ ਬੋਲਦੇ ਨਹੀਂ ਪੰਜਾਬੀ, ਇਹ ਫਿਲਮਾਂ ਵਿਕਦੀਆਂ ਨਾ, ਕਿਉਂਕਿ ਕੋਈ ਵੀ ਇਹਦੇ ਵਿੱਚ ਬੰਦਾ ਕੰਮ ਕਰਦਾ, ਬੋਲੀ ਤਾਂ ਪੰਜਾਬੀ ਮਾਂ ਬੋਲੀ ਗੁਰੂਆਂ ਪੀਰਾਂ ਦੀ ਝੋਲੀ 'ਚ ਪਲੀ ਆ। ਇਹ ਕਹਿੰਦੀ ਆ ਤੂੰ ਮੇਰੇ ਨਾਲ ਜੋੜ, ਤੈਨੂੰ ਨੰਬਰਾਂ ਤੇ ਲੈ ਜਾ, ਠੀਕ ਹੈ ਨਾ। ਅਸੀਂ ਹੁਣ ਮਾੜਾ ਚੰਗੇ ਦੇ ਬੋਲਣ ਲੱਗੇ ਤਾਂ ਸਾਡੀ ਵੇਖੋ ਕਿੰਨੀ ਰਿਸਪੈਕਟ ਤੁਹਾਡੇ ਨਾਲ ਬੈਠੀ। ਮੈਂ ਇੱਕ ਲਫ਼ਜ਼ ਕਹਾਂਗਾ, ਹਾਂਜੀ, ਇੱਥੇ ਆਮ ਤੌਰ ਤੇ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਵੀ ਮਾਂ ਬੋਲੀ ਦੇ ਸੇਵਕ। ਮੈਂ ਕਿਹਾ ਮਾਂ ਬੋਲੀ ਦੇ ਸੇਵਕ ਨਹੀਂ, ਇਹ ਮਾਂ ਤਾਂ ਪਾਲਦੀ ਆ ਸਾਨੂੰ। ਇਹ ਜਿਹੜਾ ਵੀ ਬੰਦਾ ਬੋਲਦਾ ਵਾ ਉਹ ਪੜ ਨਹੀਂ ਰਿਹਾ, ਪਾਲਦੀ ਹੈ ਸਮਾਂ। ਬੈਠਿਆਂ ਜੀ ਰੋਟੀ ਆ ਗਈ ਹੈ ਤੇ ਜੀ ਹੋਰ ਵੀ ਆਏ ਨੇ ਫੈਸਲਾਬਾਦ ਤੋਂ, ਕੁਝ ਸਾਹੀਵਾਲ ਤੋਂ ਨੇ, ਕੁਝ ਫੈਸਲਾਬਾਦ ਤੋਂ। ਉਹਦਾ ਰੀਜ਼ਨ ਇਹੀ ਆ ਵੀ ਇੱਕ ਤਰ੍ਹਾਂ ਅਸੀਂ ਸਾਡੇ ਬਜ਼ੁਰਗ ਇਧਰੋਂ ਗਏ ਨਹੀਂ, ਸਾਡਾ ਪਿੰਡ ਜੂਰਾਂ ਵਾਲੇ ਜ਼ਿਲ੍ਹੇ ਦੇ ਵਿੱਚ। ਹਾਂਜੀ, ਰੋਟੀ ਖਾ ਕੇ ਬਾਕੀ ਅਗਲੀ ਗੱਲਬਾਤ ਕਰਨੇ ਆ ਤੁਹਾਡੇ ਨਾਲ। ਰੋਟੀ ਜਿੰਨੀ ਦੇਰ ਬੰਦੇ ਖਾਂਦੇ ਰਹੇ ਨੇ, ਅਮਲਾ ਉੱਤੇ ਪੱਖੀਆਂ ਚੱਲਦਾ ਰਿਹਾ ਹੈ। ਸੁਰਿਆ ਸਾਹਿਬ ਇਹ ਮਹਿਮਾਨ ਨਵਾਜ਼ੀ ਦੀ ਅਖੀਰ ਕਰ ਛੱਡੀ ਆ। ਵੇਖੋ ਇੱਕ ਬੰਦਾ ਇਧਰ ਸੁਰਿਆ ਸਾਹਿਬ ਆਪ, ਦੂਸਰਾ ਆਪਣਾ ਵੀਰ ਪੁਲਿਸ ਵਾਲਾ, ਤੀਸਰਾ ਆਪਣਾ ਵੀਰ ਫੌਜੀ, ਚੌਥਾ ਬਾਬਾ। ਪ੍ਰਾਹੁਣੇ ਰੱਬ ਦੀ ਰਹਿਮਤ, ਪ੍ਰਾਹੁਣੇ ਰੱਬ ਦੀ ਰਹਿਮਤ ਹੁੰਦੇ ਆ, ਹੈਨਾ। ਫਿਰ ਉੱਤੋਂ ਫੋਨ ਚੜ੍ਹਦੇ ਪੰਜਾਬ ਦੇ, ਆਏ ਹਾਏ 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 ਚੜ੍ਹਦੇ ਪੰਜਾਬ ਦੇ। ਯਾਰ ਇੱਧਰ ਖੜੀ ਮੇਰਾ ਨਾ ਭਰਾ ਇੱਧਰ ਬੈਠਾ, ਮੇਰੀ ਇਹਦੇ ਨਾਲ ਵੀਡੀਓ ਬਣਾ। ਇਹਨੇ ਜੀ ਖਾਲਦ ਮਕਬੂਲ ਸਾਹਿਬ, ਇਹਨਾਂ ਨੇ ਡੀਪੀ ਇੰਨੀ ਰੰਗਦਾਰ ਲਾਈ ਹੋਈ ਆ WhatsApp ਤੇ ਨਾ, ਮੈਨੂੰ ਇੰਨਾ ਭੁਲੇਖਾ ਪੈਂਦਾ ਫਿਰ ਮੁੰਡਾ ਹੀ ਹੈ, ਕੋਈ ਬੱਚਾ ਹੀ ਮੈਨੂੰ ਐਡ ਰੰਗ ਬੜੇ ਪਾਏ ਦੇ ਵਿੱਚ ਨਾ ਦੇਖੀ ਉਹ AI ਜਨਰੇਸ਼ਨ ਜਿਹੜੀ ਤੂੰ ਪਹਿਲਾਂ ਗੱਲ ਕੀਤੀ ਆ, AI ਤੇ ਜਾਣਾ ਚਾਹੀਦਾ ਫਿਰ ਜੀ ਹੌਲੀ ਹੌਲੀ ਜਾਵਾਂਗੇ AI ਤੇ, ਆਪਣੇ ਆਪ ਤੋਂ ਸ਼ੁਰੂ ਕਰਾਂ, ਤਸਵੀਰਾਂ ਬਣਾਵਾਂਗੇ। ਹੁਣ ਜੀ ਗੱਲ ਇਹ ਆ, ਤੇਰੀ ਵੀਡੀਓ ਦੇ ਵਿੱਚ ਮੈਨੂੰ ਕਿੰਨਾ ਮਿਲਦਾ ਹੈ ਕਿ ਤੂੰ ਉਸ ਦਿਨ ਤੋਂ ਬਾਅਦ ਦੁਬਾਰਾ
ਕੋਈ ਰਾਬਤਾ ਨਹੀਂ ਕੀਤਾ ਆਪਣਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਮੈਸੇਜ ਇੱਕ ਅੱਧਾ ਬੰਦਾ ਕਿਉਂ ਜੀ ਭਾਈ ਜੋ ਸਵੇਰੇ ਡੇਲੀ ਗੱਲ ਹੁੰਦੀ ਫੋਨ ਤੇ, ਮੈਂ ਪੁੱਛਦਾ ਖਾਲਸਾ ਸਾਹਿਬ ਕਿੱਥੇ, ਉਹ ਕੋਈ ਕਹਿੰਦਾ ਜੀ ਇੱਥੇ ਗਿਆ, ਹੁਣੇ ਉੱਠ ਕੇ ਗਿਆ, ਕਹਿੰਦਾ ਅੱਜ ਆਏ ਨਹੀਂ। ਗੱਲ ਸਰੋਏ ਪਹਿਲਾਂ ਵੀ ਸੀ, ਗੱਲ ਇਹ ਨਹੀਂ ਹੈ ਕਿ ਗੱਲ ਜਿਹੜੀ ਗੱਲ ਆ ਉਹ ਗੱਲ ਕਰ ਡਾਇਰੈਕਟ ਕਹਿ ਰਿਹਾ, ਡਾਇਰੈਕਟ ਕਿ ਪਹਿਲਾਂ ਸਰੋਏ ਨਾਲ ਜਿੱਦਣ ਰਾਬਤਾ ਨਾ ਹੋਇਆ, ਜਦੋਂ ਫੋਨ ਦਾ ਕੋਈ ਮਸਲਾ ਸੀ ਤੇ ਜੇਬੀ ਦੇ ਰਾਣਾ ਸਾਹਿਬ ਮੈਸੇਜ ਆਉਂਦੇ ਰਹੇ, ਫੋਨ ਵੀ ਤੇ ਉਹ ਹਾਲਾਂਕਿ ਫੋਨ ਗੁਆਚਿਆ ਸੀ, ਉਧਰ ਉੱਥੇ ਭੁੱਲ ਕੇ ਜੇਬੀ ਨੇ ਪੁੱਛਦਾ ਰਿਹਾ ਯਾਰ ਸਰੋਏ ਨਾਲ ਰਾਬਤਾ ਹੋਇਆ, ਤੇ ਦੁਬਾਰਾ ਜੇਬੀ ਨੇ ਰਾਬਤਾ ਕੋਈ ਨਹੀਂ ਕੀਤਾ ਹੈ। ਇਹ ਦੱਸ ਜਿੰਨੇ ਵੀ ਪੰਜਾਬੀ ਦੇ ਮਾਂ ਬੋਲੀ ਦੇ ਸੇਵਕ, ਮਾਂ ਬੋਲੀ ਦੇ ਸੇਵਕ ਆ ਜਿਹੜੇ, ਦੇਖੋ ਜੀ ਜਿਹੜਾ ਕੰਮ ਜੇਬੀ ਕਰ ਰਿਹਾ ਨਾ ਉਹ ਦੂਜੇ ਨਹੀਂ ਕਰ, ਤੇ ਹੁਣ ਵੈਸੇ ਬੜੀ ਖੁਸ਼ੀ ਹੁੰਦੀ ਆ ਇਹਦੇ ਔਲਾਦ ਦੇਖੀ ਦੀ ਰਾਣਾ ਸ਼ਬਾਜ਼ ਬਹੁਤ ਗ੍ਰੇਟ ਆਦਮੀ ਹੈ ਜੀ, ਉਹਨੂੰ ਬੜਾ ਨੌਲੇਜ ਹੈ। ਤੂੰ ਨਾ ਕਹਿ ਬਈ, ਮੈਂ ਕਹੂੰਗਾ ਇਹਨੇ ਤਾਂ ਕਰਨੀ ਤਾਰੀਫ, ਮੈਂ ਇਹ ਗੱਲ ਕਰੂੰਗਾ ਕਿ ਰਾਣਾ ਸ਼ਬਾਜ਼ ਸਾਹਿਬ ਅਗਲੇ ਸਾਡੇ ਕੋਲ ਦੇਖਣ ਨਾ ਜਾਂਦਾ ਗ੍ਰੇਟ ਆ ਸਾਡੇ ਆ ਰਾਣਾ ਸਾਹਿਬ ਨੂੰ ਦਿਖਾਓ ਜੀ, ਇੱਕ ਰਾਣਾ ਸਾਡੇ ਕੋਲ ਨਹੀਂ ਉਹ ਬਹੁਤ ਪੜ੍ਹੇ ਲਿਖੇ, ਉਹ ਭਾਈ ਜੀ ਉਸ ਬੰਦੇ ਦੀ ਦੇਖੋ ਜੀ, ਹਰ ਬੰਦੇ ਨੂੰ ਆਪਣੀ ਸ਼ਾਇਰੀ ਕਰਦਾ, ਮੈਂ ਸਪੈਸ਼ਲ ਜੇਪੀ ਨੂੰ ਫੋਨ ਕਰਕੇ ਗੱਲ ਕੀਤੀ, ਜੇ ਵੀ ਗੱਲ ਹੈਗੀ ਆ ਵੀ ਆਹ ਬੰਦਾ ਜਿਹੜਾ ਨਾ ਰਾਣਾ, ਇਹ ਰਾਣੇ ਨੂੰ ਨਸ਼ਾ ਰਾਣਾ ਆਪਣੇ ਨਾਲ ਹੈ। ਕੱਲ ਜੁਮੇ ਤੋਂ ਠੀਕ 5 ਮਿੰਟ ਪਹਿਲਾਂ ਫੋਨ ਕੀਤਾ ਸੀ, ਨਹੀਂ ਬਲਾਗ ਉਹਦੇ ਨਾਲ ਬਣਾਓ, ਉਹ ਹਿਸਟਰੀ ਦੇ ਬਾਰੇ ਚ ਬੰਦਾ ਕੀੜਾ, ਉਹਨੂੰ ਉਹਦੀ ਵਾਰ ਦਾ ਵੀ ਪਤਾ ਜਿੱਥੇ ਕਿਸੇ ਨੇ ਹੱਥ ਲਾਇਆ, ਯਕੀਨ ਕਰੋ ਬੜਾ ਯਾਰ ਉਹਨੇ ਤੇ ਇਹਨੇ ਪਤਾ ਵੀ ਮਤਲਬ ਕਿ ਇੱਕ ਵਕਤ ਹੈਗਾ ਵੀ ਬਾਬੇ ਫਰੀਦ ਦਾ, ਜਾਂ ਇੱਕ ਵਕਤ ਗੁਰੂ ਗੋਬਿੰਦ ਸਿੰਘ ਦਾ, ਆਪਾਂ ਮਿਸਾਲ ਲੈ ਰਹੇ ਦੱਸਾਂ ਦੇ ਹੁਣ ਗੁਰੂ ਗੋਬਿੰਦ ਸਿੰਘ ਇੱਕ ਇਲਾਕੇ ਚੋਂ ਗੁਜ਼ਰ ਰਹੇ ਨੇ, ਜਾਂ ਬਾਬਾ ਫਰੀਦ ਇੱਕ ਇਲਾਕੇ ਚੋਂ ਗੁਜ਼ਰ ਰਹੇ ਨੇ, ਹੁਣ ਉਹ ਉਸ ਇਲਾਕੇ 'ਚ ਜਾਂਦੇ ਉਹਨਾਂ ਨੂੰ ਸ਼ਾਮ ਪਈ ਹੈ, ਹਾਂ ਮਤਲਬ ਉਹ ਕਿਸੇ ਦੇ ਘਰ ਰੁਕੇ ਨੇ, ਉਸ ਬੰਦੇ ਦਾ ਘਰ ਵੀ ਪਤਾ, ਉਸ ਬੰਦੇ ਦਾ ਨਾਮ ਵੀ ਪਤਾ, ਉਹਨੂੰ ਰਾਖ ਉੱਡੀ ਹੋਈ ਦਾ ਵੀ ਪਤਾ ਵੀ ਇੱਥੇ ਰਾਖ ਕਿਸ ਜਗ੍ਹਾ ਤੇ ਰਾਖ ਹੁਣ ਮੈਨੂੰ ਦੱਸਿਆ ਪਿਆ ਕਿ ਨਾਈ ਦਾ ਘਰ, ਮੈਨੂੰ ਕਹਿੰਦਾ ਮੈਂ ਘਰ ਲੱਭਿਆ ਕਿ ਮੈਂ ਕਿਹਾ ਕਿੱਥੇ, ਕਹਿੰਦਾ ਉਹ ਫਲਾਣੀ ਥਾਂ ਦੇ ਧਰਮਪੁਰੇ ਵਾਲਾ, ਮੈਂ ਕਿਹਾ ਕੌਣ ਹੈ, ਕਹਿੰਦਾ ਇੱਕ ਆਪਣੀ ਪੰਜਾਬੀ ਦੀ ਬੜੀ ਵੱਡੀ ਹਸਤੀ ਉਹਨੂੰ ਘਰ, ਮੈਂ ਕਿਹਾ ਤੂੰ ਘਰ ਕਿਵੇਂ ਲੱਭ ਲਿਆ, ਕਹਿੰਦਾ ਲੱਭ ਲਿਆ ਵੀ ਉਹ ਪੜਿਆ ਖੋਜਕਾਰ ਨਹੀਂ ਹੈ, ਉਹ ਸਭ ਪ੍ਰੈਕਟੀਕਲੀ ਸਭ ਪ੍ਰੈਕਟੀਕਲ। ਸੁਰੇਆ ਸਾਹਿਬ ਨੇ ਸਾਨੂੰ ਪੱਖੀਆਂ ਚੱਲ ਕੇ ਮਾਸ਼ਾਅੱਲਾ ਇਹ ਨਹੀਂ ਜਾਈ ਤੇ ਹੁਣ ਸੁਰੇਆ ਸਾਹਿਬ ਨੇ ਘੋੜੀ ਲਿਆਂਦੀ ਹੈ ਚਨਿਓੜ ਤੋਂ, ਹਾਂਜੀ ਉਹ ਘੋੜੀ ਅਸੀਂ ਲੱਗੇ ਆ ਵੇਖਣ, ਘੋੜੀ ਸਾਨੂੰ ਵਿਖਾਉਣ ਲੱਗੇ ਨੇ, ਜਿਵੇਂ ਸੁਰੇਆ ਸਾਹਿਬ ਨੇ ਆਪਦੇ ਵਲੌਗ ਦੇ ਵਿੱਚ ਘੋੜੇ ਦੀਆਂ ਇੰਨੀਆਂ ਕੁ ਤਾਰੀਫਾਂ ਕਰ ਛੱਡੀਆਂ, ਘੋੜੇ ਨੂੰ ਪ੍ਰਾਊਡ ਹੋਣ ਲੱਗ ਪਿਆ ਕਿ ਮੈਂ ਘੋੜਾ ਨਹੀਂ ਸ਼ਾਹੀ ਤਾਰੀਫ ਨਹੀਂ, ਸ਼ਾਇਦ ਤਾਂ ਵਾਕਈ ਤਾਰੀਫ ਹੋਈ। ਹਾਂਜੀ, ਤੇ ਅਸੀਂ ਤਾਂ ਇਹ ਵੀ ਕਵਾਂਗੇ ਕਿ ਹੰਜਰਾ ਸਾਹਿਬ ਜਲਦੀ ਤੋਂ ਜਲਦੀ ਤੁਸੀਂ ਵੀ ਲੈ ਕੇ ਆਓ ਇਨਸ਼ਾਅੱਲਾ ਤਾਲਾ, ਛੇਤੀ ਇਨਸ਼ਾਅੱਲਾ ਘੋੜੀ ਹੈ ਇਨਸ਼ਾਅੱਲਾ, ਤੇ ਇਹ ਜਦੋਂ ਨਿਕਲੇਗੀ ਸੂਬੇ ਦੀ ਇੱਥੇ ਤੇਰੇ ਕੋ ਬੱਚਾ ਪਾ ਲੈ ਜਾ, ਹਾਂ ਕਿਉਂ ਨਹੀਂ, ਆ ਜਾਓ ਅਰਮਾਨ, ਹਾਂਜੀ ਤੂੰ ਸਾਡੇ ਤੇ ਯਾਰ ਇੰਨਾ ਨਾ ਚੜ ਕੇ ਸਾਡੇ ਮੂੰਹ ਤੂੰ ਤਾਂ ਸਾਡਾ ਮੂੰਹ ਚ ਪਾਣ ਲੱਗਿਆ, ਥੋੜਾ ਦੂਰ ਕੱਢ ਕੇ ਰਹਿ ਜਾ, ਉਹ ਤੇ ਨੁੱਕਰ ਚ ਇੱਥੋਂ ਇਹਨੂੰ ਲੰਘ ਜਾ। ਅੱਛਾ, ਇਹ ਘੋੜੀ ਮਾਸ਼ਾਅੱਲਾ ਸੁਰੇਆ ਸਾਹਿਬ ਨੇ ਟ੍ਰੇਨਰ ਰੱਖਿਆ ਹੋਇਆ, ਘੋੜੀ ਨੂੰ ਟ੍ਰੇਨ ਕਰਦਾ, ਡਾਂਸ ਸਿਖਾਉਂਦਾ, ਘੋੜੀ ਇਹ ਨੱਚਿਆ ਕਰੇਗੀ ਮੇਲਿਆਂ ਤੇ, ਨਹੀਂ ਜੀ ਨਹੀਂ, ਉਸ ਤਰ੍ਹਾਂ ਇਹ ਚਾਲ ਬਣਾਉਣ ਵਾਸਤੇ, ਸਿਰਫ ਚਾਲ ਬਣਾਉਣ ਵਾਸਤੇ, ਅੱਛਾ ਚਾਲ, ਮੈਂ ਤਾਂ ਕਿਹਾ ਘੋੜੇ ਮੇਲਿਆਂ ਤੇ ਆਏਗਾ ਪ੍ਰਾਹੁਣੇ ਦੇ ਸਾਹਮਣੇ ਤੇ ਮੁਕਾਬਲੇ ਤੇ ਕਿਤੇ ਉਹ ਸਿਸਟਮ ਨਹੀਂ ਹੈ। ਉਹਦਾ ਇਹ ਜੀ ਹੈ ਚੰਬੀ 5 ਕਲਿਆਣ, ਯਾਰ ਮਾਸ਼ਾਅੱਲਾ ਸੋਹਣੀ ਹੈ ਕੁੜੀ, ਹਾਂਜੀ ਕਰੰਟ ਬਹੁਤ ਆ ਜੀ, ਹਾਂਜੀ ਬੜਾ ਗਰਮ ਬਲੱਡ ਆ ਜੀ, ਇਹ ਸਾਡੇ ਰਾਵੀ ਦੀ ਬਰੀਡ ਹੈ ਜੀ, ਕੱਕਾ ਬਰਾਲ, ਉਹਦੀ ਧੀ ਆ ਕੱਕਾ ਬਰਾਲ ਦੀ ਨਸਲ ਆ, ਬਰੀਡ ਉਹ, ਅੱਛਾ ਬਰੀਡ ਕੱਕਾ ਬਰਾਲ, ਹਾਂਜੀ ਇਹ ਆਪਣਾ ਹੈ ਪੁਰਾਣਾ ਜਿਹੜੀ 5 ਕਲਿਆਣ ਆਪਣੇ ਨਾ ਜੀ, ਇਹ ਅਸਲ ਰਾਵੀ ਦੀਆਂ ਦੇਸੀ ਘੋੜੀਆਂ ਜਿਹੜੀਆਂ ਨਾ, ਉਹਨਾਂ ਵਿੱਚੋਂ ਆ ਜਿਹੜੀਆਂ ਇਸ ਟਾਈਮ ਦੂਰ ਲੋਕ ਖਰੀਦ ਕੇ ਲਿਜਾਂਦੇ ਆ, ਕੱਕਾ ਬਰਾਲ ਇਹ ਉਹ ਆ। ਤੇ ਸੁਰੇਆ ਸਾਹਿਬ ਇਹਦੀ ਸ਼ੂਟ ਵੀ ਲਵਾਈ ਕਿ ਨਹੀਂ? ਹਾਂਜੀ ਸ਼ੂਟ ਲਵਾਇਆ, ਹਜੇ ਨਾ ਜਦੋਂ ਤੱਕ ਇਹਦੀ ਬਣ ਰਹੀ ਹੈ ਨਾ ਚਾਲ ਜੀ, ਤੇ ਉਦੋਂ ਤੱਕ ਇਹਦੇ ਉੱਤੋਂ ਨਹੀਂ ਹਜੇ ਚੜ ਰਹੇ, ਜਦੋਂ ਚਾਲ ਪੂਰੀ ਬਣ ਗਈ ਫਿਰ ਉੱਤੇ ਚੜਾਂਗੇ, ਉਂਝ ਮੈਂ ਚੜ ਲੈਣਾ ਗੇੜਾ ਗੁੜਾ ਲਾ। ਕਿੰਨੇ ਮਹੀਨਿਆਂ ਦੀ ਹੈ ਇਹ ਦੁਆਕ ਹੋ ਗਈ, ਹਾਂਜੀ ਇਹ ਜੋੜਾ ਫਿਰ ਇਹਦੇ ਨਾਲ ਪੂਰਾ ਕਰੋਗੇ ਇਨਸ਼ਾਅੱਲਾ, ਖੁਰਲੀ ਤੁਸੀਂ ਪਹਿਲਾਂ ਬਣਾ ਕੇ ਰੱਖੋਗੇ ਵੀ ਘੋੜਾ ਵੀ ਇਨਸ਼ਾਅੱਲਾ, ਚਲੋ ਅੱਲਾਹ ਪਾਕ ਕਰੇਗਾ ਜੋੜਾ ਹੋ ਜਾਏਗਾ, ਜੋੜਾ ਹੋ ਜਾਏਗਾ, ਬਸ ਬਣ ਜਾਏਗਾ। ਚਲੀਏ ਆਪਾਂ ਪ੍ਰਾਹੁਣੇ ਦੇ ਕੋਲੇ। ਹਾਂਜੀ
ਸਬਜ਼ੀ ਕਿਹੜੀ ਲਾਈ ਹੋ? ਸਬਜ਼ੀ ਆ ਜੀ ਉਹ ਖੀਰਾ ਲੱਗਾ ਹਾਂ ਤੇ ਉਧਰ ਦਿਖਾ ਸਾਡੇ ਮੂੰਹ ਤੇ ਲੱਗਾ ਖੀਰਾ ਉਧਰ ਲੱਗਾ ਹਾਂ ਤੇ ਉਹ ਆਪਣਾ ਗੋਭੀ ਲੱਗੀ ਹੈ ਤੇ ਮਿਰਚ ਸ਼ਿਮਲਾ ਮਿਰਚ ਹਰੀ ਮਿਰਚ ਉਹ ਦੂਏ ਮੁਰੱਬੇ ਲਾਈਆਂ ਉਹ ਦੂਏ ਮੁਰੱਬੇ। ਹਾਂਜੀ ਤੇ ਹੁਣ ਅਗਾਂ ਤੁਸੀਂ ਆ ਮੁਰਗੀਆਂ ਦਾ ਖੁੱਡਾ ਜੀ ਇਹਦੇ ਇਹ ਮੁਰਗੀਆਂ ਦਾ ਹਾਂ ਇਹ ਵੀ ਨਹੀਂ 25 ਅਗਾਂ ਹੁਣ ਚੱਕ ਕੇ ਕਮਾਨ ਲਗਾ ਕਿ ਨਹੀਂ? ਹਾਂ ਕਮਾਲ ਹੈ ਤੇ ਕਮਾਨ ਚੱਕ ਕੇ ਕਿਹੜੀ ਸਬਜ਼ੀ ਲਾਉਣੀ? ਕਮਾਲ ਦਾ ਜੀ ਖਵਾਣਾ ਡੰਗਰਾਂ ਨੂੰ ਉਹ ਤਾਂ ਡੰਗਰਾਂ ਨੂੰ ਖਵਾਉਣਾ ਨਾ। ਓਕੇ ਭਾਈ। ਤੇ ਉਹ ਤੋਰੀਆਂ ਲਾਉਂਗੇ ਕਰੇਲੇ ਲਾਉਂਗੇ ਕੀ ਲਾਉਂਗੇ? ਉਥੇ ਉਹ ਤਾਂ ਹੁਣ ਵੱਢ ਵਾਹ ਦੇਣਾ ਅੱਛਾ ਕਮਾਲ ਤਾਂ ਨਹੀਂ ਰੱਖਣਾ 350 ਰੇਟ ਕੱਢਿਆ ਇਹਨਾਂ ਨੇ ਪਰੌਣੇ ਨੇ ਨਾਲ ਕੋਲ ਹਾਂ ਆ ਜਾ ਪੁਰਾਣਾ ਦੌੜ ਕੇ ਆਈਏ ਦੌੜ ਕੇ ਦੌੜ ਕੇ ਲਾਉਣਾ ਪੈਣਾ ਇਹਨਾਂ ਨੂੰ ਕੈਮਰਾਮੈਨ ਬੜੇ ਦੇਖੇ ਇਹਦੇ ਵਰਗਾ ਕੈਮਰਾਮੈਨ ਕੋਈ ਨਹੀਂ ਮੇਰਾ ਤਾਂ ਤੂੰ ਲੱਭ ਕੇ ਲੈ ਆਇਆ ਨਾ ਇਹ ਕੌਡੀ ਦਾ ਪਲੇਅਰ ਹੀ ਇਹ ਹੈ ਖੇਡ ਵੀ ਕਬੱਡੀ ਰਿਹਾ ਖੇਡ ਵੀ ਕਬੱਡੀ ਰਿਹਾ ਜੇ ਕਬੱਡੀ ਦਾ ਪਲੇਅਰ ਹੈ ਨਾ ਆਹੋ ਇਹ ਖੇਡ ਵੀ ਸਾਡੇ ਨਾਲ ਕਬੱਡੀ ਰਿਹਾ ਕਦੀ ਛਾਲ ਮਾਰ ਕੇ ਅੱਗੇ ਹੋ ਜਾਂਦਾ ਕਦੀ ਪਿੱਛੇ ਹੈ ਜਾਣਾ ਹੁਣ ਕਿਹੜਾ ਰਸਤਾ ਆ ਮੋਟਰ ਵਿੱਚ ਜੱਲੀ ਮੋੜ ਤੋਂ ਸਿੱਧਾ ਮੋਟਰ ਸਹੀ ਹੈ ਓਕੇ ਠੀਕ ਹੈ ਸਾਈ ਵਾਦਾ ਕਰ ਦੋ ਕੱਲ ਪਰਸੋਂ ਦੋ ਚਾਰ ਦਿਨਾਂ ਤੱਕ ਹਾਂ ਰਾਤ ਰਹਿਣ ਵਾਸਤੇ ਆ ਜਾ ਚਲੋ ਠੀਕ ਹੈ ਕੋਈ ਨਹੀਂ ਮਸਲਾ ਲੋ ਜੀ ਅਸੀਂ ਜਾ ਰਹੇ ਹਾਂ ਸੁਰਾ ਸਾਹਿਬ ਕੋ ਇਜਾਜ਼ਤ ਲਈ ਰੋਟੀ ਖਾਣਾ ਹੁੰਦੀ ਹੈ ਪੀਣ ਸੌਰੀ ਮਾਦਰਤ ਲੇਕਿਨ ਟਾਈਮ ਕੁਛ ਹੋਣੇ ਦਾ ਇਸੇ ਦੀ ਬਣ ਗਈ ਹੈ ਤੁਸੀਂ ਜ਼ਿਆਦਾ ਬੋਲ ਨਹੀਂ ਸਕਦੇ ਅਸੀਂ ਹੁਣ ਇਜਾਜ਼ਤ ਹੀ ਮੰਗਾਂਗੇ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ